अस्सलाम वालेकुम जी। जिद्दां आपां सुणदे आ भी मुल्तान दा अंब मशहूर आ, सरगोधे दा किन्नू मशहूर आ, सिंध दा केला मशहूर आ। ये इदां ही तुहानूं पता भी जामन कित्थे दी मशहूर आ? जे नहीं पता तो तुहानूं असीं अज दसदे आ भी जामन 385 गाहबे गोगा खेड़ी ਸਮੁੰਦਰੀ ਦੇ ਲਾਗੇ ਪਿੰਡ ਆ ਜੀ। ਪੂਰੀ ਦੁਨੀਆ ਦੇ ਵਿੱਚ, ਪੂਰੇ ਪਾਕਿਸਤਾਨ ਦੇ ਵਿੱਚ ਇਸ ਪਿੰਡ ਦੀ ਜਾਮਣ ਖਾਈ ਜਾਂਦੀ। ਇਸ ਪਿੰਡ ਦੀ ਜਾਮਣ ਜਿੱਦਾਂ ਮੈਂ ਤੁਹਾਨੂੰ ਅੱਗੇ ਬੜੀ ਵਾਰੀ ਦੱਸਿਆ ਵੀ ਇਹੋ ਜਿਹੀਆਂ ਫਸਲਾਂ ਤੋਂ ਬਚਣਾ ਵੀ ਜਿਹੜੀਆਂ ਮਾਫੀਆ ਦੇ ਹੱਥੀਂ ਆਣ। ਫਿਰ ਉਹਦੇ ਤੋਂ ਇਲਾਵਾ ਫਸਲਾਂ ਜਿਹੜੀਆਂ ਵੀ ਮੇਰੀ ਫਸਲ ਮੇਰੀ ਮਰਜ਼ੀ ਵਾਲਾ ਹਿਸਾਬ ਹੋਵੇ, ਉੱਦਾਂ ਦੀ ਫਸਲਾਂ ਅਸੀਂ ਤੁਹਾਡੇ ਤੱਕ ਪਹੁੰਚਾਈ ਜਾ ਰਹੇ ਹਾਂ। ਇਹ ਕੋਈ 8-10 ਫਸਲਾਂ ਤੁਹਾਡੇ ਤੱਕ ਪਹੁੰਚਾਤੀਆਂ ਵੀ ਜਿਹੜੀਆਂ ਮਾਫੀਆ ਤੋਂ ਬਚਾ ਕੇ ਤੁਸੀਂ ਆਪਣੀ ਮਰਜ਼ੀ ਨਾਲ ਵੇਚ ਸਕਦੇ ਆ ਅਤੇ ਉਹਦੇ ਤੋਂ ਰੋਜ਼ੀ ਕਮਾ ਸਕਦੇ ਆ। ਤੇ ਇਹਦੀ ਸਾਨੂੰ ਜਾਮਣਾ ਦੀ ਤੁਹਾਨੂੰ ਸਾਰੀ ਤਫਸੀਲ ਇੱਥੇ ਜ਼ਿਮੀਂਦਾਰ ਨਾਲ ਮਿਲਾਉਂਦੇ ਆ ਤੇ ਸਾਰੀ ਇਹਦੀ ਈਚੀ ਮੀਚੀ ਤੁਹਾਡੇ ਤੱਕ ਪਹੁੰਚਾਉਂਦੇ ਆ ਵੀ ਜਾਮਣ ਕਦੋਂ ਲੱਗਦੀ, ਕਿਵੇਂ ਲੱਗਦੀ, ਕਿੰਨੀ ਲੱਗਦੀ। ਜ਼ਿਮੀਂਦਾਰਾਂ ਦੀ ਜੀ ਸਾਰਿਆਂ ਤੋਂ ਵੱਡੀ ਖੂਬੀ ਜਿਹੜੀ ਤੁਹਾਨੂੰ ਮੈਂ ਬੜੀ ਵਾਰੀ ਦੱਸੀ ਆ ਵੀ ਇਹ ਸਾਂਝੀ ਰੋਜ਼ੀ ਹੁੰਦੀ ਹੈ। ਹੁਣ ਜਿਵੇਂ ਅੱਗੇ ਤੁਹਾਨੂੰ ਹੋਰ ਵੀਡੀਓ ਦਿਖਾਇਆ ਵੀ ਹਰ ਕੰਮ ਦੇ ਵਿੱਚ ਨਾ ਕਈ ਚੁੱਲ੍ਹੇ ਚੱਲਦੇ ਆ, ਇੱਦਾਂ ਹੀ ਜਾਮਣ ਦਾ ਕੰਮ ਆ। ਜਾਮਣ ਦੇ ਕੰਮ ਦੇ ਵਿੱਚ ਵੀ ਕਈ ਘਰਾਂ ਦੇ ਚੁੱਲ੍ਹੇ ਚੱਲਦੇ ਆ, ਜਿੱਦਾਂ ਲੇਬਰਾਂ ਤੋੜਨ ਵਾਲੀਆਂ ਪੌੜੀਆਂ ਲਾ ਕੇ ਜਿੱਦਾਂ ਇਹਦਾ ਤੁਹਾਨੂੰ ਸਾਰਾ ਦਿਖਾਉਂਦੇ ਆ। ਤੇ ਉਹ ਇੱਕ ਬਾਗ ਦੇ ਵਿੱਚ ਕਹਿੰਦੇ ਵੀ ਸੈਂਕੜਿਆਂ ਦੇ ਹਿਸਾਬ ਨਾਲ ਬੰਦੇ ਕੰਮ ਕਰਦੇ। ਤੇ ਉਹ ਜਿਹੜੇ ਡੇਰੇ ਤੇ ਅਸੀਂ ਆਏ ਆ ਉਹਨਾਂ ਨੇ ਲੇਬਰ ਵਾਸਤੇ ਤੰਦੂਰ ਲਾ ਕੇ ਨਾ ਤੇ ਉਹ ਖਾਣ ਪਕਾਉਣ ਦਾ ਪੂਰਾ ਸਿਸਟਮ ਹੀ ਇੱਥੇ ਕੀਤਾ ਹੈ ਵੀ ਉਹ ਘਰ ਤਾਂ ਇੰਨੀ ਲੇਬਰ ਦੀ ਨਹੀਂ ਨਾ ਪੱਕ ਸਕਦੀ। ਤੇ ਅਸੀਂ ਹੁਣ ਤੁਹਾਨੂੰ ਮਿਲਾਉਂਦੇ ਆ ਜੀ ਆਪਣਾ ਫਾਹਦ ਨੰਬਰਦਾਰ ਸਾਹਿਬ ਸਾਡੇ ਲਾਗੇ ਖਲੋਤੇ ਆ ਜੀ। ਤੇ ਉਹਨਾਂ ਦਾ ਸ਼ਫੀਕ ਸਾਹਿਬ ਆ ਜਾਓ। ਸ਼ਫੀਕ ਸਾਹਿਬ ਆ ਜੀ, ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਨਾਲ ਇਹਨਾਂ ਨਾਲ ਸਵਾਲ ਜਵਾਬ ਕਰਦੇ ਆ। ਸਮੁੰਦਰੀ ਤੋਂ ਸਾਡੇ ਗੁਲਾਮ ਮੁਸਤਫਾ ਸਾਹਿਬ ਜੀ ਤੇ ਮੁਸ਼ਾਹਦ ਕੰਬੋਜ ਸਾਹਿਬ ਤੇ ਸਾਡੇ ਨਾਲ ਸਾਡੇ ਭਰਾ ਜੀ। ਅਸੀਂ ਇਹਨਾਂ ਦੇ ਨਾਲ ਟੁਰਦੇ ਫਿਰਦੇ ਆ ਤੇ ਨਾਲ ਇਹਨਾਂ ਨੂੰ ਕੋਈ ਗੱਲਬਾਤ ਪੁੱਛਦੇ ਆ, ਸਾਰੀ ਬਰੀਕੀ ਪੁੱਛਦੇ ਆ ਵੀ ਇਸ ਜਾਮਣ ਦੇ ਬਾਰੇ 'ਚ। ਆ ਜਾਓ ਜੀ। अस्सलाम वालेकुम। अच्छा जी, ये जामन का ना बाग होर जगह ते भी कई जगह ते हैं आ, सत्याने है, उकाड़े है आ, होर 2-3 इलाकों से। लेकिन जामन इस इलाके की जी है ना क्वालिटी वाइज सब तो बेहतर जामन आ। ये क्वालिटी वाइज इस इलाके तो अच्छी जामन किसी जगह दो गिटका निकलदियां एक जामन चो, दसो। ते ये जामन यानी कि टेस्ट वाइज जिहड़ा वा ना बहुत अच्छे जामन आ। ते हाँ, ये कोई ज़मीन की तासीर आ। जामन इत्थों होर भी लोग लैके जाते, वो कहते कि उतने अरसे च तैयार नहीं होंगे या उस क्वालिटी के नहीं तैयार होंगे। ਅੱਗੇ ਦੱਸ ਰਹੇ ਸੀ ਨੰਬਰਦਾਰ ਸਾਹਿਬ ਵੀ ਇਹ ਕੋਈ ਜ਼ਮੀਨ ਦੀ ਸੱਤ ਦੀ ਗੱਲ ਆ। ਮੈਂ ਕਹਿੰਦਾ ਰਾਣਾ ਸਾਹਿਬ ਇਹ ਨਾ ਜ਼ਮੀਨ ਦੇ ਸੱਤ ਦੀ ਤੇ ਇਹ ਮੇਰੇ ਮਾਲਕ ਦੀ ਵੰਡ ਆ ਵੀ ਕਿਸੇ ਜਗ੍ਹਾ ਦੀ ਕੋਈ ਸ਼ੈ ਮਸ਼ਹੂਰ ਆ, ਕਿਸੇ ਦੀ ਕੋਈ ਸ਼ੈ ਮਸ਼ਹੂਰ ਆ। ਹੁਣ ਜਿਹੜਾ ਜਾਮਣ ਦਾ ਇੱਥੇ ਸੱਤ ਆ, ਇੱਥੋਂ ਲਿਜਾ ਕੇ ਬੂਟੇ ਜਾਮਣ ਦੇ ਅਸੀਂ ਲਾਇਆ, ਉਹ ਗੱਲ ਨਹੀਂ ਬਣੀ ਜਿਹੜੀ ਇੱਥੇ ਬਣੀ ਹੋਈ ਹੈ। ਤੇ ਜਿਹੜੀ ਸਾਡੇ ਕੋਲ ਜਿਹੜੀ ਸ਼ੈ ਆ ਉਹ ਹੋ ਸਕਦਾ ਇੱਥੇ ਨਾ ਉਦਾਂ ਹੋਵੇ। ਇਹ ਮਾਲਕ ਦੀ ਵੀ ਵੰਡ ਹੈ ਜੀ। ਹਾਂਜੀ, ਨਾਲ ਰਾਣਾ ਸਾਹਿਬ ਟੁਰੇ ਚਲੋ, ਨਾਲ ਗੱਲ ਕਰਾਓ ਸਾਰੀ, ਦੱਸੋ ਪੁੱਛੋ ਕੀ ਗੱਲਬਾਤ। अच्छा जी, भाई शफीक साहब, ਤੁਹਾਡੇ ਇੱਥੇ ਕਿੰਨੀਆਂ ਕਿ ਜਾਮਣਾ ਤੁਹਾਡੇ ਲੱਗੀਆਂ ਹੋਈਆਂ ਵਾ? ਸਾਡੇ ਜੀ 8 ਕਿਲੇ ਰਕਬਾ ਵਾ। ਇਹਦੇ ਵਿੱਚ ਕਹਿ ਲਓ ਤੁਸੀਂ ਅਸੀਂ ਨਾ ਕਮ ਸੇ ਕਮ 400-500 ਪੌਦਾ ਲਾਇਆ ਹੋਇਆ। ਅੱਛਾ, ਤੇ ਇਹਦੇ ਵਿੱਚ ਜਿਹੜਾ ਇੱਕ ਪੌਦਾ ਵਾ ਹਾਂਜੀ ਉਹਦੇ ਤੋਂ ਕਿੰਨੇ ਕੁ ਕਾਰਟਨ ਜਿਹੜੇ ਆ ਨਾ ਜਾਮਣ ਦੇ ਉੱਤਰ ਆਉਂਦੇ ਆ? ਅਸੀਂ ਜਿਹੜਾ ਬੜਾ ਪੌਦਾ ਨਾ ਜੀ ਉਹਦੇ ਵਿੱਚੋਂ ਕਮ ਸੇ ਕਮ 250-300 ਕਾਰਟਨ ਨਿਕਲ ਆਉਂਦਾ ਜੀ। ਅੱਛਾ, ਜਿਹੜਾ ਛੋਟਾ ਪੌਦਾ ਉਹਦੇ ਵਿੱਚੋਂ 100 ਜਾਂ 150 ਕਾਰਟਨ ਕਹਿ ਲਓ ਹੋ ਜਾਂਦਾ। 100 ਚੋਂ 150 ਕਾਰਟਨ। ਹਾਂਜੀ। ਤੇ ਜਾਮਣ ਜਿਹੜੀ ਆ ਕਿੰਨੇ ਅਰਸੇ ਬਾਅਦ ਫਲ ਜਿਹੜਾ ਵਾ ਨਾ ਦੇਣਾ ਸ਼ੁਰੂ ਕਰਦੀ ਆ? ਇਹ ਜੀ ਅੱਲਾਹ ਪਾਕ ਦੀ ਕਰਮ ਨਵਾਜ਼ੀ ਹੈ ਸਾਡੇ ਪਿੰਡ ਤੇ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਜਾਮਣ ਨਾ 4 ਸਾਲ ਦੇ ਅੰਦਰ ਫਲ ਦੇਣਾ ਸ਼ੁਰੂ ਕਰ ਦਿੰਦਾ। ਤੇ ਬਾਕੀ ਇਲਾਕਿਆਂ 'ਚ ਬਾਕੀ ਇਲਾਕਿਆਂ ਦੇ ਵਿੱਚ 6-7 ਸਾਲ ਤੋਂ ਬਾਅਦ ਜਿਹੜਾ ਨਾ ਫਲ ਦਿੰਦਾ। ਇੱਥੇ ਪਿੰਡ ਦਾ ਰਕਬਾ ਜਿਹੜਾ ਵਾ ਟੋਟਲ ਕਿੰਨਾ ਵਾ? ਤਕਰੀਬਨ 22 ਇੱਕ ਮੌਕੇ ਦਾ 44 ਕੁ ਮਰਬੇ ਕਹ ਲਓ ਤੁਸੀਂ। 44 ਕੁ ਮਰਬੇ ਹੈ ਤੇ ਤਕਰੀਬਨ ਕੋਈ ਮਰਬਾ 44 ਮਰਬੇ ਜਿਹੜਾ ਵਾ ਨਾ ਪਿੰਡ ਦਾ ਰਕਬਾ ਵਾ। ਕੋਈ ਮਰਬਾ ਐਸਾ ਹੈ ਜਿੱਥੇ ਜਾਮਣ ਨਾ ਲੱਗੇ? ਸਾਰੇ ਮਰਬਿਆਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਪੌਦੇ ਆ। ਅੱਛਾ, ਅਗਰ ਇੱਕ ਮਰਬੇ 'ਚ ਕੋਈ 500 ਬੂਟਾ ਵੀ ਅਸੀਂ ਲਾਈਏ ਹਾਂਜੀ ਤੇ ਇਹਦਾ ਮਤਲਬ ਆ ਕਿ 20 ਤੋਂ 25,000 ਬੂਟਾ ਇੱਥੇ ਇਸ ਪਿੰਡ 'ਚ ਜਾਮਣ ਦਾ ਮੌਜੂਦ ਆ। ਬਿਲਕੁਲ ਜੀ। ਜਿਹੜਾ ਵੱਡਾ ਨਾ ਪੌਦਾ ਉਹ ਇੰਨਾ ਵਾ, ਜਿਹੜਾ ਛੋਟਾ ਉਹ ਹਜ਼ਾਰਾਂ ਦੀ ਤਾਦਾਦ ਨਾਲ ਹੋ ਗਿਆ। ਅੱਛਾ, ਤੇ ਇੱਥੇ ਜ਼ਮੀਨ ਦਾ ਠੇਕਾ ਕਿੰਨਾ ਵਾ? ਇੱਥੇ ਜ਼ਮੀਨ ਦਾ ਠੇਕਾ ਲੱਖ ਰੁਪਇਆ ਤਕਰੀਬਨ ਹੈ ਜੀ, 80-90 ਲੱਖ ਹੈ। ਤੇ ਜਿੱਥੇ ਜਾਮਣ ਦਾ ਤਿਆਰ ਅੱਗੇ ਆ ਨਾ ਟੁਰ ਕੇ ਆਨੂੰ ਚੱਲਦੇ। ਚਲੋ ਠੀਕ, ਤੂੰ ਅੱਗੇ ਆ ਜਾ ਕੈਮਰਾ। ਤੁਸੀਂ ਆਪਣੀ ਗੱਲਬਾਤ ਨਹੀਂ ਉਹ ਫੋਨ। ਅੱਛਾ ਠੀਕ ਆ। ਅੱਛਾ ਜੀ, ਇਹ ਸੀ ਪੁੱਛਣਾ ਕਿ ਤੁਹਾਡੇ ਕੋਲ ਅਗਰ ਜਾਮਣ ਦਾ ਇੱਕ ਤਿਆਰ ਖੇਤ ਆ, ਹਾਂਜੀ, ਉਸ ਦਾ ਠੇਕਾ ਕਿੰਨਾ ਵਾ?
ਉਸਦਾ ਜੀ ਤਕਰੀਬਨ ਕਹਿ ਲਓ ਤੁਸੀਂ 4 ਲੱਖ ਜਾਂ 5 ਲੱਖ ਰੁਪਏ ਦਾ ਜਿਹੜਾ ਨਾ ਉਹ ਠੇਕੇ ਤੇ ਦੇ ਲਈ। ਠੀਕ ਦੇਖੋ ਜੀ, ਅਗਰ 1 ਏਕੜ ਹੈ ਆ ਮੌਜੂਦ, ਅਗਰ ਬੰਦਾ ਜ਼ਿਆਦਾ ਤਰੱਦਦ ਵੀ ਨਹੀਂ ਕਰਨਾ ਚਾਹੁੰਦਾ, ਹਾਂਜੀ ਅਗਰ ਉਹ ਸਿਰਫ 5 ਸਾਲਾਂ 'ਚ ਆਪਣਾ 5-6 ਸਾਲਾਂ 'ਚ ਪੌਦੇ ਤਿਆਰ ਤਿਆਰ ਕਰ ਕਰ ਲਵੇ। ਪੌਦੇ ਤਿਆਰ ਕਰ ਲਏ ਤੇ ਉਹਦਾ ਠੇਕਾ 4-5 ਲੱਖ ਤੇ 4-5 ਚੱਲੇ, ਲੱਖ ਰੁਪਏ ਯਾਨੀ ਕਿ ਕਿੱਲਾ ਉਹਦਾ 4-5 ਕਿੱਲਿਆਂ ਵਰਗਾ ਕਿੱਲਿਆਂ ਵਰਗਾ ਹੋ ਗਿਆ। ਹਾਂਜੀ ਤੇ ਇਹ ਬੜੇ ਮੇਰੇ ਖਿਆਲ ਹੈ ਕਿ ਇਸ ਤੋਂ ਬਿਹਤਰ ਹੋਰ ਕੋਈ ਵੀ ਨਹੀਂ। ਔਰ ਕੋਈ ਫਿਰ ਨਹੀਂ ਇੱਕ ਹੈ। ਹੋਰ ਆ, ਫਲ ਠੇਕੇ ਵਾਲੇ ਨੇ ਲੈ ਕੇ ਜਾਣਾ, ਦਰਖਤ ਤਾਂ ਉਹਦਾ ਹੀ ਦਰਖਤ ਵਧਣਾ, ਤਾਂ ਮਾਲਕ ਦਾ ਹੀ ਹੈ। ਦਰਖਤ ਤਾਂ ਮਾਲਕ ਦਾ ਹੀ, ਬਿਲਕੁਲ, ਬਿਲਕੁਲ। ਉਹਦੀ ਲੱਕੜੀ ਵੀ ਜਿਹੜੀ ਆ ਲੱਖਾਂ ਰੁਪਏ ਦੀ ਆ, ਹਾਂਜੀ, ਜਿੱਡੇ ਜਿੱਡੇ ਵੱਡੇ। ਬਿਲਕੁਲ ਇਸ ਤਰ੍ਹਾਂ ਹੀ ਹੈ ਜੀ। ਅੱਛਾ, ਇਹ ਪੌੜੀਆਂ ਅਸੀਂ ਦੇਖ ਰਹੇ ਹਾਂ ਕਿ ਬਹੁਤ ਵੱਡੀ ਵੱਡੀ ਹੈ, ਜ਼ਰਾ ਪੌੜੀ ਦਿਖਾਓ, ਇਹ ਕਿਤਨੇ? ਇਹ ਸਰ 45 ਫੁੱਟ ਵਾ, ਅੱਛਾ ਇਹ ਅਗਲੇ ਬੰਨੇ ਆ ਉਹ 40 ਫੁੱਟ ਵਾ, ਅੱਛਾ, ਅੱਗੇ ਲੱਗੀਆਂ ਹਾਂ ਹੋਈਆਂ ਇਹ ਨੀਚੇ ਵੀ ਪਈਆਂ ਵਾ। ਹਾਂਜੀ ਨੀਚੇ ਕੋਈ 20-25 ਫੁੱਟ ਦੀਆਂ ਵਾ, ਅੱਛਾ। ਕੋਈ 30 ਫੁੱਟ ਦੀਆਂ ਵਾ। ਇਹ ਪੌੜੀਆਂ ਕਿੱਥੋਂ ਇੰਨੀਆਂ ਵੱਡੀਆਂ ਤੁਸੀਂ ਇਹ ਬਣਵਾਈਆਂ? ਸਰ ਜਹਾਂਗੀਰ ਮੋੜ ਬਣਾਉਂਦੇ ਆ ਪੌੜੀਆਂ। ਅੱਛਾ ਇਹ ਫੈਸਲਾਬਾਦ ਰੋਡ ਦੇ ਉੱਤੇ ਹੁੰਦਾ ਜਹਾਂਗੀਰ ਮੋੜ, ਅੱਛਾ, ਉੱਥੇ ਬਣਾਉਂਦੇ ਆ। ਇਹ ਪੌੜੀ ਤੁਹਾਨੂੰ ਇਸ ਸੀਜ਼ਨ 'ਚ ਕਿਤਨੇ ਦੀ ਮਿਲ ਰਹੀ ਹੈ? ਇਹ ਜੀ 6 ਤੋਂ 7000 ਦੀ ਇੱਕ ਪੌੜੀ ਹੈ, 6 ਜਿਹੜੀ 45 ਫੁੱਟ ਜਾਂ 40 ਫੁੱਟ 40-45 ਫੁੱਟ ਦੀ ਪੌੜੀ ਜਿਹੜੀ ਆ 6 ਤੋਂ 7000 ਰੁਪਏ ਦੀ 6 ਤੋਂ ਆਉਂਦੀ। 7000 ਦੀ ਮਿਲਦੀ ਹੈ। ਤੇ ਤੁਹਾਡੇ ਕੋਲ ਆਪਣੀ ਕਿਤਨੀਆਂ ਕੁ ਪੌੜੀਆਂ ਹਰ ਸੀਜ਼ਨ ਤੁਹਾਨੂੰ ਜ਼ਰੂਰਤ ਪੈਂਦੀ ਆ? ਐਰਕਾਂ ਮੈਂ ਤਕਰੀਬਨ ਕਹਿ ਲਓ ਕਿ 40 ਕੁ ਪੌੜੀਆਂ ਲਿਆਂਦੀਆਂ। 40 ਪੌੜੀਆਂ, ਯਾਨੀ ਕਿ ਇੱਕ ਵੱਡਾ ਖਰਚਾ, ਯਾਨੀ ਕਿ ਪੌੜੀਆਂ ਦਾ ਬਹੁਤ ਵੀ। ਜ਼ਿਆਦਾ ਵੱਡਾ ਵਾ, ਕਿ ਕਹਿ ਲਓ ਕਿ ਮੇਰੇ ਕੋਲ ਨਾ ਕੁਝ ਮੈਂ ਜਾਮਨ ਜਿਹੜੇ ਆ ਉਹ ਠੇਕੇ ਤੇ ਵੀ ਲਏ ਹੋਏ ਆ, ਹੂੰ, ਤੇ ਉਹਦੇ ਵਿੱਚ ਮੈਂ 70 ਕੁ ਬੰਦੇ ਰੱਖੇ ਹੋਏ ਆ ਅੱਛਾ ਪੱਕੇ ਜਿਹੜੇ ਆ। ਇੱਕ ਬੰਦੇ ਦੀ ਤਨਖਾਹ ਕਮ ਸੇ ਕਮ ਕਹਿ ਲਓ ਕੋਈ 60000 ਦੀ ਆ, ਕੋਈ 55000 ਤੇ ਆ, ਕੋਈ 70000 ਤੇ ਆ, ਕੋਈ 40000 ਤੇ ਆ, ਇਸ ਲਿਹਾਜ਼ ਦੇ ਨਾਲ। ਯਾਨੀ ਕਿ 60 ਬੰਦੇ ਆ ਤੁਹਾਡੇ ਕੋਲ, ਤੇ ਅਗਰ ਜੇ 50000 ਵਾਲੇ ਹਿਸਾਬ 'ਚ ਵੀ ਹੋਵੇ ਤੇ 30 ਲੱਖ ਰੁਪਈਆ ਜਿਹੜਾ ਵਾ ਬਿਲਕੁਲ ਇਸ ਤਰ੍ਹਾਂ ਹੀ। ਤੁਹਾਡਾ ਤਨਖਾਹਾਂ ਦੀ ਮਦਦ 'ਚ ਜਿਹੜਾ ਬਣ ਹਾਂਜੀ, ਜਾਂਦਾ। ਤਨਖਾਹਾਂ ਦੀ ਮਾਰ ਤੇ ਇਹ ਜਾਮਣ ਦਾ ਸੀਜ਼ਨ ਕਿਤਨਾ ਲੰਬਾ ਹੁੰਦਾ ਵਾ? ਤਕਰੀਬਨ 1 ਮਹੀਨੇ ਦਾ ਸੀਜ਼ਨ ਹੋ ਜਾਂਦਾ ਜੀ, ਜਾਂ 35 ਦਿਨ ਦਾ ਜਾਂ 25 ਦਿਨ। ਅੱਛਾ, ਤੇ ਰਸ਼ ਵਾਲੇ ਦਿਨ ਕਿਤਨੇ ਕੁ ਹੁੰਦੇ ਆ? ਤਕਰੀਬਨ 20 ਕੁ ਦਿਨ ਰਸ਼ ਵਾਲੇ ਹੁੰਦੇ ਆ। ਅੱਛਾ, ਫਿਰ ਇੱਥੋਂ ਜਿਹੜੇ ਵਪਾਰੀ ਆ ਉਹ ਜਾਮਣ ਕਿਸ ਚੀਜ਼ ਤੇ ਲੈ ਕੇ ਜਾਂਦੇ ਆ? ਇੱਥੋਂ ਹੰਡਾਈਆਂ, ਹਾਈ ਰੂਟਾਂ, ਵੱਡੀਆਂ ਬੱਸਾਂ ਵੀ ਜਾਂਦੀਆਂ ਵਾ 2-3, ਪਿੰਡੀ, ਪਿਸ਼ਾਵਰ, ਸਿਆਲਕੋਟ, ਗੁਜਰਾਂਵਾਲਾ, ਡੇਰਾ ਗਾਜ਼ੀ ਖਾਨ, ਡੇਰਾ ਇਸਮਾਇਲ ਖਾਨ, ਮਲਤਾਨ, ਬੂਰਾ ਵਿਹਾੜੀ, ਇਹ ਸਾਰੇ ਇਲਾਕਿਆਂ ਦੇ ਯਾਨੀ ਕਿ 385 ਗਾਹਬੇ ਦੀ ਜਾਮਣ ਸਾਰੇ ਪਾਕਿਸਤਾਨ ਸਾਰੇ ਵਿੱਚ ਜਾਂਦੇ, ਪਾਕਿਸਤਾਨ ਚ ਮਸ਼ਹੂਰ ਆ ਹੈਂ? ਜੀ, ਸਾਰੇ ਪਾਕਿਸਤਾਨ। ਯਾਨੀ ਕਿ ਬਲਕਿ ਟੇਸਟ ਵਾਈਜ਼ ਬਾਹਰ ਵੀ ਸਪੋਰਟ ਹੋ ਰਿਹਾ। ਹਾਂ, ਬਾਹਰ ਵੀ ਇੱਥੋਂ ਆ ਰਹੇ ਆ, ਸਪੋਰਟ ਦਾ ਮਾਲ ਇੱਥੋਂ ਜਿਹੜਾ ਉਹ ਅੱਛਾ, ਕਰ ਰਹੇ ਐਕਸਪੋਰਟ ਦਾ ਵੀ ਹੁੰਦਾ। ਹਾਂਜੀ। ਯਾਨੀ ਕਿ ਜਾਮਣ ਖਾਂਦੇ ਸਾਰ ਪਤਾ ਲੱਗ ਜਾਂਦਾ ਵਾ ਵੀ ਇਹ 385 ਦੀ ਬਿਲਕੁਲ ਜਾਮਣ ਆ। ਜੀ, ਜਦੋਂ ਇੱਥੋਂ ਦੇ ਆ ਮਾਰਕੇ ਅਗਲੇ ਕਾਟਨ ਛਪਾਏ ਹੋਏ ਆ, ਮਾਰਕੇ ਤੋਂ ਪਤਾ ਲੱਗ ਜਾਂਦਾ ਵਾ। ਕਈ 2 ਨੰਬਰ ਵੀ ਮਾਰਕੇ ਛਪਾ ਲੈਂਦੇ ਆ, ਲੇਕਿਨ ਇੱਥੋਂ ਦਾ ਮਸ਼ਹੂਰ ਆ, ਸਾਰੇ ਫੋਨ ਨੰਬਰ ਉੱਤੇ ਨੇ। ਮੂੰਹ ਦੱਸ ਦਿੰਦਾ ਵੀ ਜਾਮਣ ਹਾਂਜੀ, 385। 385 ਦਾ ਜਾਮਣ ਆਇਆ। ਹਾਂ, ਤੇ ਬਾਕੀ ਇਹ ਕਰਨਾ ਸੀ ਕਿ ਤੁਸੀਂ ਦੂਸਰੀ ਫਸਲਾਂ ਵੀ ਜਿਹੜਾ ਵਾ ਵਿੱਚ ਕਾਸ਼ਤਕਾਰੀ ਰੱਖਦੇ ਆ ਤੇ ਜਾਮਣ ਸਾਰੇ ਦੇ? ਦੂਸਰੀਆਂ ਵੀ ਆ, ਕਮਾਦ ਵੀ ਲਾਇਆ ਹੋਇਆ ਵਾ, ਬਰਸਨ ਵੀ ਆ, ਚਰੀ ਵੀ ਲਾਈਦੀ ਆ, ਬਰਸਨ ਵੀ ਲਾਈਦਾ ਵਾ, ਅੱਛਾ, ਹਰ ਕਿਸਮ ਦੀ। ਅਗਰ ਹਾਂ, ਅੱਛਾ, ਅਗਰ 1 ਕਿੱਲਾ ਜਿਹੜਾ ਵਾ ਹਾਂਜੀ ਜਿਹਦੇ ਚ ਫਸਲ ਨਾ ਲੱਗੀ, ਅਗਰ ਟੋਟਲੀ ਜਾਮਣ ਦਾ ਬਾਗ ਲਾਇਆ ਜਾਵੇ, ਹਾਂਜੀ, ਉਹਦੇ ਚ ਕਿਤਨੇ ਕਿ ਯਾਨੀ ਕਿ ਜਿਹੜਾ ਵਾ ਨਾ ਫਿਰ ਪੌਦੇ ਉਹਦੇ ਲੱਗਣਗੇ? ਵਿੱਚੋਂ ਕਹਿ ਲਓ ਕਿ ਤੁਸੀਂ 40 ਕੁ ਪੌਦੇ ਵੀ ਅਸੀਂ ਲਾ ਸਕਦੇ ਆ, 30 ਵੀ ਲਾ ਸਕਦੇ ਆ, 25 ਵੀ ਲਾ ਸਕਦੇ ਆ। ਕਿ ਜੇ ਅਸੀਂ ਉਹ ਪੌਦੇ ਹੀ ਲਾਉਣੇ ਆ ਨਾ ਜੀ, ਫਿਰ ਫਸਲ ਨਹੀਂ ਹੋਣੀ। ਫਿਰ ਫਸਲ ਨਹੀਂ। ਫਿਰ ਇੱਕ ਹੋਰ ਵੀ ਆ ਜੀ ਮਸਲਾ ਹੁੰਦਾ, ਜੇ ਪੌਦੇ ਜ਼ਿਆਦਾ ਹੀ ਲਾਉਣੇ ਆ, ਫਿਰ ਉਹਨਾਂ ਨੂੰ ਹਵਾ ਨਹੀਂ ਫਿਰੇਗੀ, ਫਲ ਘੱਟ ਲੱਗੇਗਾ। ਅੱਛਾ, ਪੌਦੇ ਇਸ ਤੋਂ 25-30 ਲਾਈਦੇ ਆ। 25-30 ਪੌਦੇ ਯਾਨੀ ਕਿ ਹਾਂਜੀ, ਉਹਨਾਂ ਦਾ ਖਲਾਰ ਜ਼ਿਆਦਾ। ਦੇਖੋ ਨਾ, ਅਸੀਂ ਆ ਕਿਸ ਤਰ੍ਹਾਂ ਡਾਈਆਂ ਥੱਲੇ ਦੇ ਕੇ ਕਿੰਨੀ ਦੂਰ ਤੱਕ ਇਹ ਇੱਕ ਦਾਣਾ ਦੇਖੋ ਕਿੱਥੋਂ ਲੱਗਿਆ ਤਾਂ ਕਿੱਥੇ, ਤਕਰੀਬਨ ਇਹਦਾ ਵਾਇਆ ਕਮ ਸੇ ਕਮ 30 ਫੁੱਟ ਦਾ ਹੋਏਗਾ। ਆ ਦੇਖੋ, ਯਾਨੀ ਕਿ ਟੇਕਾਂ ਦਿੱਤੀਆਂ ਹੋਈਆਂ ਵਾ, ਟੇਕਾਂ ਟਾਣੇ ਦੇ ਕੇ। ਇੰਨੇ ਦੂਰ ਤੱਕ ਫੈਲੇ ਹੋਏ ਆ, ਫਿਰ ਬਹੁਤ ਨਾਜ਼ੁਕ ਪੌਦਾ ਹੁੰਦਾ ਵਾ। ਹਾਂਜੀ, ਨਾਜ਼ੁਕ ਅਗਰ ਇਹਨੂੰ ਟੇਕ ਨਾ ਦਿੱਤੀ ਜਾਏ ਤੇ ਇਹ ਟੁੱਟ ਜਾਏ। ਹਾਂਜੀ ਹੈਂ? ਹਾਂਜੀ, ਤੇ ਵਾਕਈ ਤੁਹਾਡੇ ਵਾਲੀ ਗੱਲ ਆ ਕਿ ਇਹ ਤਾਂ 25-30 ਫੁੱਟ ਇੱਧਰ ਆ ਤੇ 25-30 ਫੁੱਟ ਇੱਧਰ ਆ, 50 ਫੁੱਟ ਤਾਂ ਇਹ ਤਕਰੀਬਨ ਲੈ ਜਾਣ। ਤੇ ਇਹ 5 ਕੀ ਪੌਦੇ ਲੱਗ ਸਕਦੇ ਆ ਇੱਕ ਕਿੱਲੇ ਦੀ ਲਾਮ ਤੇ ਲੰਬਾਈ ਜਿਹੜੇ ਦੇ ਵਿੱਚ 25 ਕੁ ਪੌਦਿਆਂ ਦਾ ਵਾਕਈ ਇੰਨਾ ਕੀ। ਹਾਂਜੀ। ਤੇ ਆਹ ਪੌਦੇ ਜਿਹੜੇ ਲੱਗੇ ਹੋਏ, ਜਿਸ ਤਰ੍ਹਾਂ ਆਹ ਪੌਦੇ ਕੋਲ ਅਸੀਂ ਖੜੇ ਆ, ਇਹਦੀ ਉਮਰ ਕਿੰਨੀ ਆ? ਇਹਦੀ ਕਮ ਸੇ ਕਮ 25 ਤੋਂ 30 ਸਾਲ ਉਮਰ ਹੋਊਗੀ। 25 ਤੋਂ 30 ਸਾਲ ਹਾਂਜੀ। ਉਮਰ ਹੋ ਗਈ। ਤੇ ਇਸ ਪਿੰਡ 'ਚ ਜਾਮਣ ਕਦੋਂ ਤੋਂ ਲੱਗਣਾ ਸ਼ੁਰੂ ਹੋਇਆ? ਇਹ ਜੀ ਮੇਰੀ ਉਮਰ ਤਕਰੀਬਨ ਕਹਿ ਲਓ ਕਿ 45 ਤੋਂ 46 ਸਾਲ ਹੋ ਗਈ। ਹਾਂ, ਜਦੋਂ ਮੈਂ ਕਹਿ ਲਓ ਕਿ ਜਿਵੇਂ ਮੜੀ ਹੋਸ਼ ਆਈ ਨਾ ਮੈਨੂੰ, ਹੂੰ, 8-10 ਸਾਲ ਤੋਂ ਬਾਅਦ ਉਦੋਂ ਕੁਝ ਚੰਦ ਇੱਕ ਪੌਦੇ ਸੀ। ਅੱਛਾ, ਉਸ ਤੋਂ ਬਾਅਦ ਮੈਂ 15-16 ਸਾਲ ਤੋਂ ਮੈਂ ਪੜ੍ਹਾਈ ਦੇ ਵਿੱਚ ਸੀ, 7ਵੀਂ 8ਵੀਂ ਦੇ ਵਿੱਚ ਕਹਿ ਲਓ ਤੁਸੀਂ, ਕਿ ਮੈਂ ਫਿਰ ਪੌਦੇ ਆਪਣੇ ਹੱਥੀਂ ਲਾਏ ਹੋਏ ਅੱਛਾ। ਆ, ਜਿਨ੍ਹਾਂ ਦਾ ਮੈਂ ਜਾਮ ਨੂੰ ਤੋੜ ਰਿਹਾ ਨਾ ਜੀ, ਯਾਨੀ ਕਿ 30 ਸਾਲ ਪਹਿਲੇ ਜਿਹੜਾ ਵਾ ਇਹ ਨਾ, ਮੈਂ ਲਾਏ ਆ ਇਸ ਤੋਂ ਕਹਿ ਲਓ। ਹੁਣ ਯਾਨੀ ਕਿ ਸਾਰੇ ਪਿੰਡ ਦਾ ਜ਼ਿਆਦਾ ਕਾਰੋਬਾਰ ਵੱਡਾ ਇਹੀ ਇਹ ਆ। ਹੋਈ ਹੈ ਜਾਮਨ ਤੇ ਹੀ ਹੈ ਜੀ, ਜ਼ਿਆਦਾਤਰ ਕਾਰੋਬਾਰ ਤੇ ਕਰੋੜਾਂ ਦੀ ਆਮਦਨ ਆ ਹਾਂ, ਰਹੀ ਆ। ਇਹਦੇ 'ਚ ਵਾਕਈ ਇਹ ਲੱਖਾਂ ਵਾਲੀ ਤਾਂ ਗੱਲ ਨਹੀਂ, ਹਾਂਜੀ, ਕਰੋੜਾਂ ਵਾਲੀ ਆ। ਕਰੋੜਾਂ ਵਾਲੀ ਹੈ ਕਿ ਹੁਣ ਅਸੀਂ ਕਾਟਨ ਬਣਾਉਂਦੇ ਆ,
ਮੈਂ ਜ਼ਾਤੀ ਕਾਟਨ ਕਹਿ ਲਓ ਕਿ ਕੋਈ ਸ਼ੈੱਲ ਬਣਾਏ ਆ, ਕੋਈ ਕਾਟਨ ਬਣਾਏ ਆ, 5000 ਕਾਟਨ ਬਣਾਏ ਆ ਤੇ 80 ਰੁਪਏ ਦਾ ਇੱਕ ਕਾਟਨ। ਅੱਛਾ ਉਹ ਦੇਖ ਲਓ ਕਿ ਉਹ 4-5 ਲੱਖ ਦਾ ਜਾਂ 3 ਲੱਖ ਦਾ ਜਾਂ 4 ਲੱਖ ਦਾ ਮੇਰਾ ਹੀ ਕਾਟਨ ਬਣਿਆ। ਅੱਛਾ, ਫਿਰ ਦੂਸਰਾ ਇੱਕ ਪੌਦੇ ਤੋਂ ਜਿਹੜਾ ਤੁਸੀਂ ਦੱਸਿਆ ਵੀ ਕੋਈ 300 ਕਾਰਟਨ ਲੈ ਜਾਂਦਾ ਵਾ, ਬਿਲਕੁਲ। ਤੇ ਇਹ ਕਾਰਟਨ ਜਿਹੜਾ ਵਾ ਇਸ ਦਾ ਰੇਟ ਕਿਆ ਚੱਲਦਾ ਰੇਟ ਜੀ ਆਮ ਜਦੋਂ ਜ਼ਿਆਦਾਤਰ ਪੈਂਦਾ ਨਾ ਅਗਰ ਰਾਸ਼ ਪੈਂਦਾ ਵਾ, ਹਾਂ। ਉਦੋਂ 1500 1800 2000 ਰੇਟ ਹੁੰਦਾ। ਅੱਛਾ ਅੱਜ ਮੌਕੇ ਤੇ ਅਸੀਂ ਇਸਲਾਮਾਬਾਦ, ਪਿੰਡੀ, ਗੁਜਰਾਂਵਾਲਾ, ਸਿਆਲਕੋਟ 4000 3500 3000 ਦਾ ਕਾਟਨ ਵਿਕ ਜਾ ਰਿਹਾ, 8 ਕਿਲੋ ਜਾਂ 9 ਕਿਲੋ ਦੇ ਵਿੱਚ ਜਾ ਰਿਹਾ। ਠੀਕ। ਅੱਛਾ ਜੀ, ਤੁਸੀਂ ਦੇਖ ਲਓ ਵੀ ਇਸ ਪਿੰਡ ਦੇ ਵਿੱਚ ਇੰਨੀਆਂ ਜਾਮਣਾਂ, ਜਿਹੜੀ ਥਾਂ ਤੇ ਆਮ ਹੋ ਜੇ ਨਾ ਉਹਦੀ ਕਦਰ ਘਟ ਜਾਂਦੀ, ਹਾਂਜੀ ਹਾਂਜੀ। ਪਰ ਇਹਨਾਂ ਨੇ ਜਿਹੜੇ ਜਾਮਣ ਦੇ ਦਰਖਤ ਆ ਉਹਨਾਂ ਦਾ ਐਡਾ ਕੁ ਪਿਆਰ ਤੇ ਅਦਬ ਨਜ਼ਰ ਆਂਦਾ ਵੀ ਇਹਨਾਂ ਨੇ ਕਦੀ ਇਹਨੂੰ ਕੁਹਾੜੀ ਲਾਈ ਨਹੀਂ। ਸਾਡੇ ਤਾਂ ਜਾਮਣ ਖਲੋਤਿਆਂ ਜਿੱਥੇ ਮਰੱਬਿਆਂ ਚ ਅੱਗੇ ਪਿੱਛੇ ਜਿਹੜੀ ਹੋਵੇ ਨਾ ਟਾਹਣੀ ਨੀਵੀਂ ਆਵੇ ਉਹਨੂੰ ਵੱਢ ਟੋਕ ਕੇ ਪਰਾਂ ਕਰਦੇ ਆ। ਇਹਨਾਂ ਨੇ ਕੋਈ ਟਾਹਣੀ ਨਹੀਂ ਵੱਢੀ, ਉਹਨੂੰ ਉਹ ਟੇਕਾਂ ਦਿੱਤੀਆਂ ਹੋਈਆਂ। 10 ਦਰਖਤਾਂ ਤਰ੍ਹਾਂ ਸਾਂਭ ਕੇ ਰੱਖਿਆ। ਹਾਂ, ਅਦਬ ਇਹਨਾਂ ਨੇ ਕੀਤਾ ਜਾਮਣ ਦਾ ਤੇ ਜਾਮਣ ਨੇ ਭਾਗ ਲਾਏ ਫਿਰ। ਬਿਲਕੁਲ ਕੋਈ ਸ਼ੱਕ। ਅੱਛਾ, ਇੱਕ ਪੌਦੇ ਤੋਂ ਇਹ ਕਿੰਨੇ ਕੁ ਦੀ ਜਾਮਣ ਜਿਹੜਾ ਵਾ ਨਾ ਆਮ ਤੌਰ ਤੇ? ਤੇ ਜੀ ਜੇ ਤੇ ਅਸੀਂ ਖੁਦ ਹੀ ਤੋੜ ਕੇ ਤੇ ਸ਼ਹਿਰਾਂ ਦੇ ਵਿੱਚ ਭੇਜੀਏ, ਅੱਛਾ ਫਿਰ ਕਮ ਸੇ ਕਮ 40 ਤੋਂ 50000 ਰੁਪਇਆ ਪੌਦਾ ਆਮਦਨ ਦੇ ਦਿੰਦਾ, ਵੱਧ ਵੀ ਦੇ ਦਿੰਦਾ, ਘੱਟ ਵੀ ਦੇ ਦਿੰਦਾ। ਅੱਛਾ ਲੇਕਿਨ ਜੇ ਅਸੀਂ ਵੇਚੀਏ 25 ਤੋਂ 30000 25000 20000 ਇੰਨੇ ਦਾ ਪੌਦਾ ਹੀ ਵੇਚ ਲਈਏ। ਯਾਨੀ ਕਿ ਅਗਰ 10 ਪੌਦੇ ਵੀ ਹੋਣ ਹਾਂਜੀ ਤੇ ਮਾਸ਼ਾਅੱਲਾ ਨਾਲ ਅੱਛੇ ਖਾਸੇ ਪੈਸੇ ਜਿਹੜਾ ਕਿਸੇ ਵੀ ਫਸਲ ਤੋਂ ਅੱਛੇ ਆ ਜਾਂਦੇ ਆ। ਹਾਂਜੀ, ਔਰ ਬਾਕੀ ਫਿਰ ਸਾਰੀ ਗਰਮੀਆਂ ਜਿਹੜਾ ਛਾਂ ਚ ਬਹਿਣਾ ਉਹ ਲੱਗਦਾ। ਉਹ ਛਾਂ 'ਚ ਹੀ ਪੈਂਦੇ ਸੀ ਮੇਰੇ ਖਿਆਲ ਨਾਲ ਸਾਡੇ ਤੁਹਾਡੇ ਪਿੰਡ 'ਚ ਏਸੀ ਬਹੁਤ ਘੱਟ ਹੋਣੇ। ਮੈਂ ਕਹਿੰਦਾ ਜੀ ਅਸੀਂ ਕੋਈ ਚਾਹੁੰਦੇ ਕਿ ਸ਼ਾਇਦ ਹੋਵੇ, ਹੈਂ? ਜਿੱਦਾਂ ਜਾਮੋ ਥਲੇ ਦੇਖੋ ਹੁਣ ਅੱਜ ਦੀ ਆਪਣੀ ਜਾਮਣ ਆ ਉਹਨੂੰ ਤਾਂ ਜ਼ਰੂਰਤ ਨਹੀਂ ਹੈ। ਬਿਲਕੁਲ ਇਸ ਤਰ੍ਹਾਂ ਹੀ ਹੈ ਜੀ, ਹੈਂ? ਬਿਲਕੁਲ ਇਸ ਤਰ੍ਹਾਂ ਹੀ ਹੈ। ਤੇ ਤੇ ਅੱਲਾ ਦੀ ਕਰਮ ਨਵਾਜ਼ੀ ਹੈ ਜੀ, ਖਾਸ ਰਹਿਮਤ ਹੈ ਸਾਡੇ ਪਿੰਡ। ਅੱਛਾ ਜੀ, ਕਿਤੇ ਕੋਈ ਟੁੱਟਿਆ ਫਲ ਪਿਆ ਤੇ ਉਹ ਸਾਨੂੰ ਦਿਖਾ ਦਿਓ। ਉਹ ਜੀ ਉੱਥੇ ਡੇਰੇ ਤੇ ਚਲੋ, ਉੱਥੇ ਤੁਹਾਨੂੰ ਟੁੱਟਿਆ ਫਲ ਵੀ ਦਿਖਾਉਂਦੇ ਆ। ਤੇ ਸੀੜੀਆਂ ਤੇ ਆ ਕੇ ਵੀ ਆ ਤੋੜ ਵੀ ਰਹੇ ਨੇ। ਅੱਛਾ, ਹਾਂ, ਇਹਦੀ ਤੜਾਈ ਕਦੋਂ ਤੋਂ ਸ਼ੁਰੂ ਕਰਨੀ ਆ ਤੁਸੀਂ? ਬਸ ਜਾਰੀ ਆ ਜੀ, 9 ਤਰੀਕ ਤੋਂ ਅਸੀਂ ਪਹਿਲੀ ਤੜਾਈ ਸ਼ੁਰੂ ਕੀਤੀ ਹੈ। ਅੱਛਾ, 9 ਤਰੀਕ ਤੋਂ। ਹਾਂਜੀ, ਅੱਛਾ ਅੱਜ ਦੂਸਰੀ ਤੜਾਈ ਜਾਂ ਤੀਸਰੀ ਤੜਾਈ ਅਸੀਂ ਕਰ ਅੱਛਾ, ਤੇ ਤਕਰੀਬਨ ਇੱਕ ਪੌਦੇ ਤੋਂ ਕਿੰਨੀਆਂ ਤੜਾਈਆਂ ਹੁੰਦੀਆਂ ਵਾ? ਇੱਕ ਪੌਦੇ ਤੋਂ ਤੁਸੀਂ ਕਹਿ ਲਓ ਕਿ 10-15 ਤੜਾਈਆਂ ਕੋਈ ਨਾਗੇ ਵਿੱਚ ਹੁੰਦੇ ਆ। ਇੱਕ ਦਿਨ ਇੱਕ ਪੌਦੇ ਨੂੰ ਤੋੜਿਆ, ਉਹਨੂੰ ਫਿਰ ਤੀਸਰੇ ਦਿਨ ਜਾ ਕੇ ਤੀਸਰੇ ਦਿਨ ਜਾਂ ਚੌਥੇ ਦਿਨ ਤੋੜਿਆ। ਤਕਰੀਬਨ 15 ਤੋਂ ਜ਼ਿਆਦਾ ਹੀ ਤੜਾਈਆਂ ਹੋ ਜਾਂਦੀਆਂ। 15 ਤੋਂ ਕੰਮ ਇੰਨੀਆਂ ਕੁ ਕਹਿ ਲਓ ਤੁਸੀਂ ਹੋ ਹੀ ਜਾਂਦੀਆਂ। ਬਾਕੀ ਤੁਸੀਂ ਦੇਖੋ ਜੀ, ਇਹ ਜਿਹੜੇ ਕੰਮ ਕਰਨੇ ਵਾਲੇ ਆ ਹਾਂਜੀ, ਹਾਂਜੀ। ਇਹਨਾਂ ਦਾ ਵੀ ਯਾਨੀ ਕਿ ਜਿਹੜਾ ਜਾਨ ਬੜੀ ਕੀਮਤੀ ਆ। ਇਹਨਾਂ ਦੇ ਲਈ ਕੀ ਯਾਨੀ ਕਿ ਕਰਦੇ ਆ ਹਿਫਾਜ਼ਤੀ ਇਹਨਾਂ ਇਕਦਾਮਾਤ? ਦੇ ਵਾਸਤੇ ਹਿਫਾਜ਼ਤੀ ਇਹ ਹੈ ਕਿ ਜਿਹੜਾ ਪਿੱਛੇ ਥੱਲੇ ਪੌੜੀਆਂ ਲਾਉਣ ਵਾਲਾ ਬੰਦਾ ਨਾ ਜੀ, ਉਹਦੇ ਖਾਸ ਉਹਨੂੰ ਅਸੀਂ ਕਹੀਦਾ ਕਿ ਜਿਹੜਾ ਬੰਦਾ ਵਾ ਉੱਪਰ ਪੌੜੀ ਤੇ ਚੜਿਆ ਵਾ, ਉਹਦੀ ਯਾਰ ਇhtiyਾਤ ਦੇ ਨਾਲ ਕਰਨਾ, ਪੌੜੀ ਤਰੀਕੇ ਨਾਲ ਲਾਉਣੀ ਆ। ਨੀਚੋਂ ਪੌੜੀ ਫੜ ਕੇ ਰੱਖਣੀ? ਨੀਚੋਂ ਫੜ ਕੇ ਵੀ ਰੱਖਦੇ, ਲੇਕਿਨ ਜਿਹੜੀ ਕੋਈ ਬਹੁਤ ਹੀ ਜ਼ਿਆਦਾ ਖਤਰਨਾਕ ਲੱਗੀ ਆ ਉਹਨੂੰ ਫੜਦੇ ਨਹੀਂ ਤੇ ਫੜਦੇ ਨਹੀਂ। ਅੱਛਾ, ਤੇ ਉਸ ਤਰ੍ਹਾਂ ਹੀ ਬੰਦੇ ਤੋੜਦੇ ਆ। ਇਦੋਂ ਦੇ ਬੰਦੇ ਜਿਹੜੇ ਆ ਕਹਿ ਲਓ ਕਿ ਹੁਣ ਹੋ ਰਹੇ ਆ, ਉਹਨਾਂ ਨੂੰ ਤਜਰਬਾ ਇੰਨਾ ਹੋ ਗਿਆ। ਅੱਛਾ, ਜਿਹੜੇ ਇੱਥੇ ਜਾਮਣਾ ਤੇ ਇੰਨੀ 40-40 ਫੁੱਟ ਦੀ ਪੌੜੀਆਂ ਤੇ ਚੜ੍ਹਦੇ ਆ, ਹਾਂਜੀ। ਇਸੇ ਪਿੰਡ ਦੇ ਬੰਦੇ ਆ ਕਿ ਕਿਤੋਂ ਹੋਰ ਨਹੀਂ, ਕਿਤੋਂ? ਬਾਹਰ ਪਿੰਡਾਂ ਤੋਂ ਵੀ ਬੜੇ ਆਏ ਹੋਏ ਆ। ਬਾਹਰ ਪਿੰਡਾਂ ਤੋਂ ਵੀ ਆ। ਇੱਥੇ ਪਿੰਡ ਦੇ ਵੀ ਆ, ਬਾਹਰ ਪਿੰਡਾਂ ਤੋਂ ਵੀ ਬੜੇ। ਹੁਣ ਆਪੇ 30 ਹੋ ਗਏ ਸਾਰੇ ਇਸ ਇਲਾਕੇ ਦੇ। ਤੇ ਇੱਕ ਸੀਜ਼ਨ ਦੀ ਕਿੰਨੀ ਕੁ ਤਨਖਾਹ ਮਿਲਦੀ ਮੈਂ ਹੈ? ਜੀ ਕਮ ਸੇ ਕਮ 70-65 ਬੰਦੇ ਰੱਖੇ ਹੋਏ ਆ। ਕੁਝ ਬੰਦੇ 50000 ਤੇ, ਕੁਝ 55000 ਤੇ, ਕੁਝ 60000 ਤੇ, ਕੋਈ 45000 ਤੇ, ਕੋਈ 38000 ਹਾਂ। ਇਸ ਤਰ੍ਹਾਂ ਹੜ ਤਾਂ ਇਸਲਾਮਾਬਾਦ ਪਿੰਡੀ ਗੱਲ। ਅੱਛਾ, ਨੰਬਰਦਾਰ ਸਾਹਿਬ, ਕਿਸੇ ਪਿੰਡ ਦੇ ਵਿੱਚ ਜਦੋਂ ਇੰਨਾ ਰੋਜ਼ਗਾਰ ਹੋਵੇ ਨਾ, ਉਸ ਪਿੰਡ ਤੇ ਉਹਦਾ ਅਸਰ ਬੜਾ ਚੰਗਾ ਪੈਂਦਾ। ਉਸ ਪਿੰਡ ਦੇ ਮੁੰਡੇ ਰੋਜ਼ਗਾਰ ਲੱਭ ਜਾਂਦਾ, ਆਰੇ ਲੱਗ ਜਾਂਦੇ ਆ, ਨਸ਼ੇ ਤੋਂ ਬਚ ਜਾਂਦੇ ਆ, ਕਿ ਨਹੀਂ? ਬਿਲਕੁਲ ਬਿਲਕੁਲ। ਫਿਰ ਉਸ ਪਿੰਡ ਦੇ ਵਿੱਚ ਮੰਗਣ ਵਾਲੇ ਘੱਟ ਹੋਣਗੇ ਜਿਸ ਪਿੰਡ ਦਾ ਕੋਈ ਆਪਣਾ ਕਾਰੋਬਾਰ ਹੋ ਜੂ। ਜਿਸ ਪਿੰਡ ਦੇ ਵਿੱਚ 20 ਦਿਨਾਂ ਮਹੀਨੇ ਦਾ ਲੱਖਾਂ ਰੁਪਈਆ ਆਊਗਾ, ਉਸ ਪਿੰਡ 'ਚ ਖੁਸ਼ਹਾਲੀ ਵੀ ਆਊਗੀ। ਹਾਂਜੀ, 70,000 ਮਜ਼ਦੂਰੀ ਆ ਮਹੀਨੇ ਦੀ ਇੱਕ। ਹਾਂਜੀ, ਦੇਖੋ ਤੁਹਾਡੇ ਪਿੰਡ 'ਚ ਲੋਕ ਇੱਥੇ ਰਿਜ਼ਕ ਕਮਾਉਣ ਆਉਂਦੇ ਆ। ਬਿਲਕੁਲ ਐਵੇਂ ਗੱਲ ਹੈ। ਤਾਂ ਤੁਹਾਡੇ ਪਿੰਡ ਤੇ ਇਹਨਾਂ ਗੱਲਾਂ ਦਾ ਅਸਰ ਹੋਇਆ ਹੈ ਸਾਰਾ? ਬਹੁਤ ਜ਼ਿਆਦਾ ਅਸਰ ਹੈ ਜੀ ਸਾਡੇ ਪਿੰਡ ਤੇ। ਤੁਸੀਂ ਦੇਖ ਲਓ ਕਿ ਜਿੱਦਣ ਜਾਮਨ ਦਾ ਸੀਜ਼ਨ ਸ਼ੁਰੂ ਹੋ ਜਾਣਾ, ਜਿਸ ਬੰਦੇ ਦੀ ਜ਼ਮੀਨ ਆ ਉਹਦੇ ਘਰ ਵੀ ਪੈਸੇ ਆਉਣੇ ਆ, ਜਿਹਦੀ ਜ਼ਮੀਨ ਨਹੀਂ, ਜਿਹਦੇ ਜਾਮਨ ਨਹੀਂ, ਉਹਦੇ ਘਰ ਵੀ ਪੈਸੇ ਆਉਣੇ ਆ। ਹਾਂ, ਇਹ ਵੱਡੀ ਪੂਰੇ ਪਿੰਡ ਦਾ ਰੋਜ਼ਗਾਰ ਆ। ਤੇ ਇੱਕ ਮਹੀਨਾ ਕੰਮ ਕਰਕੇ ਜ਼ਿਆਦਾ ਬੰਦੇ ਜਿਹੜੇ 11 ਮਹੀਨੇ ਸਾਡੇ ਜਾਮਨ ਦੇ ਸੀਜ਼ਨ ਦੇ ਉੱਤੇ ਹੀ ਆਪਣਾ ਕਾਰੋਬਾਰ ਕਰਦੇ। ਇੱਕ ਮਹੀਨਾ ਕੰਮ ਕਾਰੋਬਾਰ ਕਰ ਲਿਆ, ਉਸ ਤੋਂ ਬਾਅਦ ਫਿਰ ਉਹ ਪੂਰਾ ਸਾਲ ਦੇ ਵਿੱਚ ਕੋਈ ਕੰਮ ਮਿਲ ਗਿਆ ਤਾਂ ਵੀ ਠੀਕ ਆ, ਨਾ ਮਿਲਿਆ ਤਾਂ ਵੀ ਠੀਕ ਆ। ਇੱਕ ਮਹੀਨੇ ਦੇ ਕਾਰੋਬਾਰ ਦੇ ਨਾਲ ਹੀ, ਕੰਮ ਦੇ ਨਾਲ ਹਰ ਘਰ ਦੇ ਵਿੱਚ ਪੈਸੇ ਮਜ਼ਦੂਰੀ ਦੇ ਜਾਂ ਕਿਸੇ ਦੇ ਘਰ ਦੇ ਇੰਨੇ ਚਲੇ ਜਾਂਦੇ ਕਿ ਲੋਕਾਂ ਦਾ ਨਿਜ਼ਾਮ ਜਿਹੜਾ ਚੱਲ ਜਾਂਦਾ, ਲੋਕਾਂ ਦੇ ਘਰ ਦਾ ਰੋਜ਼ਗਾਰ, ਲੋਕਾਂ ਦੇ ਚੁੱਲ੍ਹੇ ਚੱਲ ਜਾਂਦੇ ਆ ਜੀ।
ਇਹ ਜਿਹੜੇ ਬਾਗ 'ਚ ਆਪਾਂ ਖਲੋਤੇ ਆ ਜੀ ਜਾਮਣ ਦੇ 'ਚ, ਇਹ ਤੁਹਾਡਾ ਬਾਗ ਆ, ਤੇ ਇਹ ਕਹਿ ਸਕਦੇ ਆ ਵੀ ਇਸ ਪਿੰਡ ਦੇ ਵਿੱਚ ਸਾਰਿਆਂ ਤੋਂ ਪੁਰਾਣਾ ਬਾਗ ਆ ਜਾਂ ਇਸ ਤੋਂ ਵੀ ਪੁਰਾਣੇ ਹੈ? ਨਹੀਂ, ਇਸ ਤੋਂ ਵੀ ਪੁਰਾਣੇ ਬਾਗ ਹੈ ਅੱਛਾ। ਜੀ। ਇਹ ਵੀ ਕਾਫੀ ਪੁਰਾਣਾ ਵਾ, ਲੇਕਿਨ ਇਸ ਤੋਂ ਵੀ ਪੁਰਾਣੇ ਹੋਰ ਵੀ ਬਾਗ ਹੈਗੇ। ਉਹ ਦਰਖਤ ਇਹਨਾਂ ਨਾਲੋਂ ਵੀ ਵੱਡੇ ਦਰਖਤ ਹੈਗੇ ਆ। ਅੱਛਾ। ਹਾਂਜੀ, ਤੇ ਅੱਗੇ ਜਰਾ ਲੋਕਾਂ ਨੂੰ ਘੱਟ ਸ਼ੌਕ ਹੁੰਦਾ ਸੀ, ਹੁਣ ਹਰ ਸਾਲ ਦੀ ਨਿਸਬਤ ਵੱਧਦਾ ਜਾਂਦਾ। ਲੋਕੀ ਜਿਹੜੇ ਆ ਜਾਮਨ ਦੇ ਦਰਖਤ ਆ ਉਹ ਆਪਣੀਆਂ ਜ਼ਮੀਨਾਂ ਦੇ ਵਿੱਚ ਵੀ ਬਾਗ ਦੀ ਤਰ੍ਹਾਂ ਅੱਗੇ ਤੇ ਸਿਰਫ 1 ਏਕੜ ਦੇ ਵੱਟਾਂ ਦੇ ਉੱਪਰ ਲਗਾਏ ਜਾਂਦੇ ਖਾਲੇ ਸੀ, ਬੰਨਿਆਂ ਤੇ। ਖਾਲੇ ਬੰਨਿਆਂ ਤੇ। ਲੇਕਿਨ ਹੁਣ ਬੰਦੇ ਜਿਹੜੇ ਨੇ ਉਹ ਵਿੱਚ ਵੀ ਲਾ ਕੇ ਤੇ ਉਹ ਪੂਰਾ ਦਾ ਪੂਰਾ ਏਕੜ ਹੀ ਬਾਗਾਂ ਦਾ ਲਾਈ ਜਾ ਰਹੇ ਆ। ਅੱਛਾ। ਹਾਂਜੀ, ਇਹ ਪੌੜੀਆਂ ਨਵੀਆਂ ਲੈਣੇ ਆ ਵੀ ਜੀ ਬੰਦੇ? ਪੌੜੀਆਂ ਤਕਰੀਬਨ 2 ਸਾਲ ਕੱਢਦੀਆਂ ਜੀ। ਉਹ ਫਿਰ ਵੀ ਨਵੀਂ ਪੌੜੀ ਦੇ ਵਿੱਚ ਵੀ ਕੋਈ ਡੰਡਾ ਟੁੱਟ ਜਾਂਦਾ, ਕੋਈ ਗਿੱਲ ਟੁੱਟ ਜਾਂਦਾ, ਰਿਪੇਅਰਿੰਗ ਪੂਰਾ ਸਾਲ ਨਾਲ ਚੱਲਦੀ ਰਹਿੰਦੀ ਆ। ਦੂਸਰੇ ਸਾਲ ਵੀ ਫਿਰ ਰਿਪੇਅਰਿੰਗ ਵਿੱਚ ਕਰਕੇ ਪੌੜੀਆਂ ਤਿਆਰ ਕਰੀ ਦੀਆਂ ਸੀਜ਼ਨ ਤੋਂ ਪਹਿਲੋਂ। ਅਗਰ ਕੋਈ ਵਿੱਚ ਘੱਟ ਵੱਧ ਹੁੰਦੀ ਆ ਫਿਰ ਨਵੀਆਂ ਲੈ ਲਈਦੀਆਂ ਆਪਣੀ ਲੇਬਰ ਦੇ ਹਿਸਾਬ ਦੇ ਨਾਲ, ਕਿ ਕਿੰਨੇ ਬੰਦੇ ਆ, ਕਿੰਨੀਆਂ ਪੌੜੀਆਂ ਚਾਹੀਦੀਆਂ, ਉਸ ਹਿਸਾਬ ਦੇ ਨਾਲ ਉਹ ਸਾਰਾ ਇੰਤਜ਼ਾਮਾਤ ਪਹਿਲੋਂ ਕੀਤੇ ਜਾਂਦੇ ਆ। ਡੱਬਾ ਜਿਹੜਾ ਕਾਟਨ ਪੇਟੀ ਜਿਹਦੇ ਵਿੱਚ ਪੈਕ ਹੁੰਦਾ ਉਹ ਪਹਿਲਾਂ ਛਪਵਾ ਕੇ ਤੇ ਆਪਣੇ ਘਰਾਂ 'ਚ ਪਹੁੰਚਾਈ ਜਾਂਦੀ ਆ, ਤਾਂ ਕਿ ਸੀਜ਼ਨ ਦੇ ਵਿੱਚ ਪਰੇਸ਼ਾਨੀ ਨਾ ਬਣੇ। ਅਖਬਾਰਾਂ ਲੱਗਦੀਆਂ, ਟੇਪਾਂ ਦੀਆਂ ਪੇਟੀਆਂ ਟੇਪਾਂ ਦੀਆਂ ਲੱਗ ਜਾਂਦੀਆਂ। ਇੱਕ ਟੇਪ ਜਿਹੜੀ 400 ਰੁਪਏ ਦੀ ਇੱਕ ਟੇਪ ਆ, ਤੇ ਉਹ ਸੀਜ਼ਨ ਦੇ ਵਿੱਚ 100 150 200 ਟੇਪ ਲੱਗ ਜਾਂਦੀ ਹੈ। ਅੱਛਾ। ਖਰਚ ਵੀ ਬਹੁਤ ਜ਼ਿਆਦਾ ਜੀ ਇਹਦਾ, ਇਹ ਆਮਦਨ ਦੇ ਨਾਲ ਖਰਚ ਵੀ ਉਹ ਤਾਂ ਹੈ ਜੀ। ਹਾਂਜੀ। ਇਹ ਮੰਡੀ ਕਿਹੜੀ ਹੈ ਇਹਦੀ ਜਿੱਥੇ ਤੁਸੀਂ ਪੜਾਉਂਦੇ ਆ? ਮੰਡੀ ਜੀ ਇਹ ਨਾ ਫਲ ਵਾ ਥੋੜਾ ਜਿਹਾ, ਇਹਦੀ ਲਾਈਫ ਆ ਥੋੜੀ, ਉਮਰ ਇਹਦੀ ਘੱਟ ਵਾ। ਇਹ ਹਿਸਾਬ ਦੇ ਨਾਲ ਨਾ ਮੰਡੀ ਪੂਰੇ ਪਾਕਿਸਤਾਨ ਦੇ ਵਿੱਚ ਹੀ ਜਿਸ ਵੀ ਜਗ੍ਹਾ ਤੇ ਜਾਮਨ ਸ਼ਾਮ ਨੂੰ ਇੱਥੋਂ ਪਿੰਡਾਂ 'ਚੋਂ ਲੈ ਕੇ ਨਿਕਲ ਜਾਣਾ, ਸਵੇਰ ਮੰਡੀ ਟਾਈਮ ਤੱਕ ਪਹੁੰਚ ਜੇ। ਕਰਾਚੀ ਪਹੁੰਚ ਸਕਦਾ, ਕਰਾਚੀ ਵੀ ਪਹੁੰਚਦਾ, ਫੈਸਲਾਬਾਦ, ਲਾਹੌਰ, ਜਿੱਥੇ ਵੀ ਪਿੰਡੀ, ਸਿਆਲਕੋਟ, ਪਿਸ਼ਾਵਰ। ਸਾਡੇ ਕੋਈ ਸੁਣਨ ਚ ਆਇਆ ਵੀ ਇਹ ਹੁਣ ਜਾਮਣ ਤੋਂ ਗਾਂ ਜਾਮਣ ਦੀਆਂ ਆਈਟਮਾਂ ਬੜੀਆਂ। ਇਹ ਰਾਣਾ ਸਾਹਿਬ ਕਿਵੇਂ ਸੀ ਗੱਲ? ਹਾਂ, ਉਹ ਜਾਮਣ ਦਾ ਇਹ ਹੈ ਕਿ ਜਿਸ ਤਰ੍ਹਾਂ ਜਾਮਣ ਦਾ ਸਿਰਕਾ ਵਾ, ਜਾਮਣ ਦਾ ਜੂਸ ਆ, ਫਿਰ ਉਹ ਗਿਟਕਾਂ ਤੋਂ ਵੀ ਕੁਝ, ਜਾਮਣ ਦੀ ਗਿਟਕ ਤੋਂ ਵੀ ਕੁਝ ਪਾਊਡਰ ਬਣਾਉਂਦੇ ਆ, ਉਹ ਵੀ ਕੋਈ ਦਵਾਈਆਂ 'ਚ ਇਸਤੇਮਾਲ ਹੁੰਦਾ। ਇੱਥੇ ਪਿੰਡ 'ਚ ਇੰਨੀ ਜ਼ਿਆਦਾ ਜਾਮਣ ਹੋਣ ਦੇ ਬਾਵਜੂਦ ਕੋਈ ਹਲੇ ਮੇਰੇ ਖਿਆਲ ਅਗਲਾ ਸਟੈਪ ਨਹੀਂ ਹੋਇਆ। ਨਹੀਂ, ਪਿੰਡ ਦੇ ਵਿੱਚ ਹਲੇ ਸਟੈਪ ਅਗਲਾ ਨਹੀਂ ਹੋਇਆ ਜੀ। ਲੇਕਿਨ ਪਿੰਡ ਦੇ ਵਿੱਚ ਜਾਮਨ ਜ਼ਿਆਦਾ ਹੋਣ ਦਾ ਇੱਕ ਅਸਰ ਜ਼ਰੂਰ ਹੈ ਕਿ ਸਾਡੇ ਪਿੰਡ ਦੇ ਬੰਦਿਆਂ ਨੂੰ ਸ਼ੂਗਰ ਬਹੁਤ ਘੱਟ ਹੈਗੀ। ਲੋ ਜੀ, ਇਹ ਦੇਖੋ ਜੀ, ਸਭ ਤੋਂ ਬੜਾ ਇਹ ਕੰਮ ਆ ਕਿ ਇਸ ਟਾਈਮ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੋ ਹੀ ਵੱਡੇ ਮਸਲੇ ਆ। ਤੇ ਅਗਰ ਯਾਨੀ ਕਿ ਅਸੀਂ ਸਾਰੇ ਪਿੰਡਾਂ 'ਚ ਜਾਮਣ ਲਾਈਏ ਨਾ, ਤੇ ਕਮ ਸੇ ਕਮ ਇਹ ਸ਼ੂਗਰ ਤੋਂ ਤਾਂ ਜਾਨ ਜਿਹੜੀ ਹੈ ਨਾ ਛਡਾਈ ਜਾ ਸਕਦੀ ਹੈ। ਔਰ ਬਾਕੀ ਉਹ ਗੱਲ ਕੀਤੀ ਸੀ ਭਾਈ ਫਹਾਦ ਨੇ ਕਿ ਮਹੀਨਾ 2 ਮਹੀਨੇ ਕੰਮ ਕਰਦੇ, ਜਿਸ ਬੰਦੇ ਨੂੰ 5 ਕਿੱਲਿਆਂ ਦਾ 20-25 ਲੱਖ ਰੁਪਈਆ ਆ ਗਿਆ, ਉਹਨੇ ਕੀ ਸਾਰਾ ਸਾਲ ਕੰਮ ਕਰਨਾ ਵਾ? ਉਹਨੇ ਤਾਂ ਉਸ ਨੂੰ ਖਰਚਣਾ ਹੀ ਆ ਫਿਰ ਆਪਣੇ ਆਰਾਮ ਨਾਲ। ਤੇ ਉਹ ਕਹਿੰਦੇ ਵੀ ਜਿੰਨਾ ਗੁੜ ਪਾਓ ਓਨਾ ਮਿੱਠਾ ਹੈ। ਚਲੋ ਜੀ, ਦਿਖਾਓ, ਕੜਾਈ ਦਿਖਾਓ, ਫਿਰ ਗੱਲਾਂ ਫਿਰ ਕਰ ਲਓ। ਖਾਲਦ ਆ ਜਾ ਜ਼ਰਾ ਪੌੜੀ ਤੇ। ਲੋ ਜੀ, ਇਹ ਤੁਸੀਂ ਦੇਖ ਰਹੇ ਆ ਭਾਈ ਨਾ ਪੌੜੀ ਤੇ ਚੜ ਰਹੇ ਆ, ਤੇ ਇਹ ਬਿਲਕੁਲ ਯਾਨੀ ਕਿ ਕਿੰਨੀ ਬੁਲੰਦੀ ਤੇ ਜਿਹੜਾ ਵਾ ਨਾ ਇਹ ਤੋੜਦੇ ਆ ਜਾਮਣਾ। ਤੇ ਇਹ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿ ਇਹ ਕਮਾਈ ਜਿਹੜੀ ਆ ਨਾ ਇੰਨੀ ਆਸਾਨ ਨਹੀਂ ਹੈ, ਬੜੀ ਜਾਨ ਜੋਖਮ ਵਿੱਚ ਪਾਣੀ ਪੈਂਦੀ ਆ। ਤੇ ਇਹ 2 ਪੌੜੀਆਂ ਇੱਥੇ ਲੱਗੀਆਂ ਹੋਈਆਂ, ਤੇ 2 ਭਾਈ ਸਾਡੇ ਨਾ ਜਿਹੜੇ ਆ ਉਹ ਕੋਈ ਇਸ ਟਾਈਮ 35-40 ਫੁੱਟ ਦੀ ਬੁਲੰਦੀ ਤੋਂ ਨਾ ਜਾਮਣਾ ਤੋੜ ਰਹੇ ਆ। ਤੇ ਇਹ ਦੇਖੋ, ਇਸੇ ਕਰਕੇ ਭਾਈ ਹੁਣਾਂ ਨੇ ਨਾ ਸਪੋਰਟ ਦਿੱਤੀ ਆ। ਤੇ ਦੂਸਰੇ ਭਾਈ ਜਿਹੜੇ ਆ ਨਾ ਉਹ ਵੈਸੇ ਟਾਣਾ ਮਜ਼ਬੂਤ ਆ, ਤੇ ਉਹਦੇ ਨਾਲ ਲਗਾਈ ਹੋਈ ਆ ਪੌੜੀ। ਤੇ ਉੱਥੋਂ ਆ ਤੇ ਬਹੁਤ ਹੀ ਜਿਹੜਾ ਨਾ ਸਭ ਤੋਂ ਇੰਨੀ ਠੰਡਕ ਆ ਇੱਥੇ ਕਿ ਟੈਂਪਰੇਚਰ ਜਿਹੜਾ ਨਾ 10-15 ਡਿਗਰੀ ਪੌੜੀ ਦਿਖਾ ਰਿਹਾ, ਤੇ 10-15 ਡਿਗਰੀ ਸੈਂਟੀਗ੍ਰੇਡ ਤੋਂ ਨਾ
ਆਵਾਜ਼ ਦੀ ਰੇਂਜ 'ਚ ਉਹਨਾਂ ਨੂੰ ਨਿਕਲੀ ਮੱਝਾਂ ਵਾਲਾ ਨਾ ਹੋਵੇ। ਲਓ ਜੀ, ਟੈਂਪਰੇਚਰ ਜਿਹੜਾ ਵਾ ਨਾ ਇੱਥੇ ਕੋਈ 15 ਡਿਗਰੀ ਸੈਂਟੀਗ੍ਰੇਡ ਆਮ ਜਗ੍ਹਾ ਤੋਂ ਘੱਟ ਹੋਣਾ। ਤੇ ਮੇਰੇ ਖਿਆਲ ਬਾਕੀ ਸ਼ੂਗਰ ਵਾਲਾ ਤਾਂ ਜੋ ਫਾਇਦਾ ਹੈ ਸੋ ਹੈ, ਲੇਕਿਨ ਆ ਗਰਮੀ ਤੋਂ ਬਚਤ ਵਾਲਾ ਜਿਹੜਾ ਫਾਇਦਾ ਵਾ ਨਾ ਇਹ ਬਹੁਤ ਵਾਧੂ ਆ। 50-50 ਹਜ਼ਾਰ ਬਿੱਲ ਆ ਜਾਂਦਾ ਵਾ, ਬਾਅਦ 'ਚ ਫਿਰ ਲੋਕੀ ਨਾ ਰੋਣਾ ਰੋਂਦੇ ਰਹਿੰਦੇ ਆ, ਯਾਰ ਏਸੀ ਲਾ ਲਿਆ ਕੇ ਕੀ ਕਰ ਲਿਆ। ਜਾਮਣਾ ਲਾਓ, ਏਸੀਆਂ ਤੋਂ ਬਚੋ ਹੈਂ, ਹਾਂ ਨਾਲ ਫਲ ਖਾਓ, ਨਾਲ ਡਾਕਟਰਾਂ ਤੋਂ ਬਚੋ ਹੈਂ, ਹਾਂ ਨਾਲ ਆਮਦਨ ਵਧਾਓ। ਤੇ ਬਹੁਤ ਜ਼ਿਆਦਾ ਵੀ ਕਿੰਨੇ ਕਹਿੰਦੇ ਨਹੀਂ ਇੱਕ ਅਨਾਰ 100 ਬਿਮਾਰ ਵਾਲੀ ਗੱਲ ਵੀ ਇਹ ਤੇ ਇੱਕ ਜਾਮਣ ਆ ਤੇ 100 ਫਾਇਦੇ ਆ ਹੈਂ। ਤੇ ਜਾਮਣ ਦੇ ਸਿਰਕੇ ਦੇ ਬਾਰੇ 'ਚ ਕਿਹਾ ਜਾਂਦਾ ਵੀ ਕਹਿੰਦੇ ਬਾਲ ਜਿਹੜਾ ਹੁੰਦਾ ਨਾ ਉਹ ਕਿਸੇ ਉਹਨੂੰ ਕੋਈ ਸ਼ੈ ਨਹੀਂ ਗਲਾਉਂਦੀ, ਸਿਰਫ ਜਾਮਣ ਦਾ ਸਿਰਕਾ ਗਲਾਉਂਦਾ ਵਾ। ਇੰਨਾ ਯਾਨੀ ਕਿ ਬਿਹਤਰ ਜਿਹੜਾ ਵਾ ਨਾ ਜਾਮਣ ਦਾ ਸਿਰਕਾ ਵਾ। ਤੇ ਜਾਮਣ ਦਾ ਜੂਸ ਜਿਹੜਾ ਵਾ ਉਹ ਬੜਾ ਅੱਛੀ ਪ੍ਰੋਡਕਟ ਆ, ਇਹ ਇਸਤੇਮਾਲ ਕਰਨਾ ਚਾਹੀਦਾ ਵਾ। ਹਾਂ ਜੈਮ ਵੀ ਬਣਦਾ ਵਾ। ਤੇ ਬੜੇ ਉਹ ਇੱਕ ਕਹਿੰਦੇ ਨਹੀਂ ਛਤਨਾਰ ਦਰਖਤ ਆ, ਬੜੇ ਵੱਡੇ ਵੱਡੇ, ਬੜੇ ਦੂਰ ਦੂਰ ਤੱਕ ਟਾਣੇ ਨਾ ਜਿਹੜੇ ਫੈਲੇ ਹੋਏ ਆ। ਹਾਂ ਨਹੀਂ ਅੱਜ ਤਾਂ ਜੀ ਸਾਡਾ ਜਾਮਣ ਦਾ ਹੀ ਦਿਨ ਆ। ਹਾਂ ਹਾਂ ਤੇ ਇਸ ਟਾਈਮ ਇਸ ਦਰਖਤ ਨੂੰ ਨਾ ਹੁਣ 3 ਪੌੜੀਆਂ ਲੱਗ ਚੁੱਕੀਆਂ ਵਾ ਤੇ ਤਿੰਨੇ ਜਗ੍ਹਾ ਤੇ ਬੰਦੇ ਜਿਹੜੇ ਨਾ ਆ ਟੋਕਰੀ ਮੌਜੂਦ ਆ ਜਿਹਦੇ 'ਚ ਜਾਮਣਾ ਜਿਹੜੀਆਂ ਵਾ ਨਾ ਪਾਣੀਆਂ ਵਾ। ਤੇ ਜਾਮਣਾ ਨਾ ਬਿਲਕੁਲ ਭਰੇ ਹੋਏ ਦਰਖਤ ਹੈ ਆ। ਤੇ ਹਲੇ ਬਾਰਿਸ਼ ਇੱਕ ਪਈ ਆ, ਜਦੋਂ ਦੂਸਰੀ ਇੱਕ ਦੀ ਬਾਰਿਸ਼ ਹੋਰ ਹੋ ਗਈ ਤੇ ਫਿਰ ਇਹ ਜਾਮਣਾ ਹੋਰ ਮੋਟੀਆਂ ਹੋ ਜਾਣੀਆਂ ਵਾ। ਤੇ ਉਹ ਕਹਿੰਦੇ ਨਹੀਂ ਕਾਲੇ ਰਾਹ, ਬਿਲਕੁਲ ਕਾਲੇ ਰੰਗ 'ਚ ਜਿਹੜਾ ਵਾ ਨਾ। ਤੇ ਹਲੇ ਇਸ ਟਾਈਮ ਜ਼ਿਆਦਾ ਕੱਚੀਆਂ ਵਾ ਜਾਮਣਾ, ਲੇਕਿਨ ਬਹੁਤ ਹੀ ਜੀ ਅੱਛਾ ਵਿਊ ਆ। ਤੇ ਇਹ ਕਿਸਾਨਾਂ ਨੂੰ ਨਾ ਲਾਣਾ ਚਾਹੀਦਾ ਵਾ, ਕਿਉਂਕਿ ਇਹਦੀ ਸ਼ੈਲਫ ਲਾਈਫ ਘੱਟ ਆ, ਇਸ ਕਰਕੇ ਇਹ ਹਰ ਜਗ੍ਹਾ ਤੇ ਲੱਗਣੀ ਚਾਹੀਦੀ ਆ। ਹਰ ਜਗ੍ਹਾ ਤੇ ਲੱਗਣੀ ਚਾਹੀਦੀ ਆ ਸ਼ੈਲਫ ਲਾਈਫ। ਇਹ ਜਲਦੀ ਖਰਾਬ ਹੋ ਜਾਂਦੀ ਹੈ ਨਾ, ਵੀ ਟਰੈਵਲਿੰਗ 'ਚ ਖਰਾਬ ਹੁੰਦੀ ਹੈ ਨਾ। ਸ਼ੈਲਫ ਲਾਈਫ ਘੱਟ ਆ ਨਾ, ਹਰ ਜਗ੍ਹਾ ਤੇ ਲੱਗਣੀ ਚਾਹੀਦੀ ਆ। ਵੀ ਇੱਕ ਜਗ੍ਹਾ ਤੋਂ ਸ਼ੈਲਫ ਲਾਈਫ ਜ਼ਿਆਦਾ ਹੋਏਗੀ ਨਾ, ਉਹਦਾ ਤਾਂ ਇਹ ਆ ਕਿ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੂਰ ਦਰਾਜ ਚਲੀ ਜਾਏਗੀ। ਜਾਮਣ ਦੀ ਸ਼ੈਲਫ ਲਾਈਫ ਇੱਕ ਦਿਹਾੜੀ ਦਿਨ ਦੀ ਆ। ਹਾਂ ਸੀਜ਼ਨ ਵੀ ਮਹੀਨੇ ਦਾ। ਹਾਂ ਅੰਜਮ ਅੰਜਮ ਆ ਯਾਰ ਹਾਂ ਚਲੋ ਠੀਕ। ਇਹ ਮੇਰੇ ਵਾਸਤੇ ਬੜੇ ਮਾਣ ਦੀ ਗੱਲ, ਮੇਰੇ ਕੋਲ ਆਉਂਦੇ ਜਾਂਦੇ ਆ ਜੀ, ਉਹਨਾਂ ਕੋਲ ਅਸੀਂ ਬਣਾਵਾਂਗੇ ਇਨਸ਼ਾਅੱਲਾ। ਫਿਰ ਜਦੋਂ ਮੈਂ ਦੱਸੂਗਾ ਮੈਂ ਤਾਂ ਖਾਦ ਹੀ ਆਵਾਂਗੇ। ਅੱਛਾ ਵੀਰ ਆਪਣਾ ਤੁਸੀਂ ਵੀ ਸੈਦੋਆਣੇ ਹਰਸਾਕੋਟ ਇੱਥੇ ਆਓ ਜੀ। ਦੇਖੋ ਜੀ ਇੱਥੇ ਤੜਾਈ ਹੋਈ ਆ, ਹਲੇ ਜਾਮਣ ਆਪਣੇ ਦੱਸਦੇ ਆ ਨੰਬਰਦਾਰ ਸਾਹਿਬ ਵੀ ਹਜੇ ਜਾਮਣ ਅਰੂਜ ਤੇ ਨਹੀਂ। ਇੱਥੇ ਆਓ ਭਾਈ ਜੀ। ਹਾਂ ਸ਼ਫੀਕ ਸਾਹਿਬ ਆ ਜੀ, ਜਾਮਣ ਦੇ ਬੜੇ ਜਾਣੀ ਜਾਣਾ। ਆ ਫਾਹਦ ਨੰਬਰਦਾਰ ਸਾਹਿਬ ਆ, ਇਹਨਾਂ ਕੋਲ ਮੇਰੇ ਲਾਗੇ ਆ ਜਾਓ। ਇਹ ਜਾਮਣ ਦੇ ਬੜੇ ਜਾਣੀ ਜਾਣਾ ਜੀ। ਅਸੀਂ ਇਹਨਾਂ ਦਾ ਨੰਬਰ ਵੀ ਬਲਕਿ ਵੇਚ ਦਵਾਂਗੇ, ਕੋਈ ਪੌਦੇ ਮੰਗਾਣੇ ਹੋਣ, ਕੋਈ ਹੋਰ ਮਸ਼ਵਰਾ ਕਰਨਾ ਹੋਵੇ ਇਸ ਇਲਾਕੇ ਦੀ ਜਾਮਣ ਦਾ, ਤੇ ਉਹ ਤੁਸੀਂ ਕਰ ਸਕਦੇ ਆ। ਮੈਂ ਤਾਂ ਕਹਿੰਦਾ ਬੋਲ ਹੀ ਦਿਓ ਨੰਬਰ ਆਪਣਾ। 0300 ਜੀ 766 2492। ਹਾਂਜੀ ਇਸ ਨੰਬਰ ਤੇ ਤੁਸੀਂ ਰਾਬਤਾ ਕਰਕੇ ਕੋਈ ਜਾਮਣ ਦੇ ਬਾਰੇ 'ਚ ਕੋਈ ਗੱਲਬਾਤ ਕਰਨੀ ਹੋਵੇ ਉਹ ਕਰ ਸਕਦੇ ਆ। ਤੇ ਹਾਲੇ ਕਹਿੰਦੇ ਆ ਵੀ ਹਜੇ ਜਾਮਣ ਸ਼ੁਰੂ ਨਹੀਂ ਹੋਈ ਸਾਡੇ ਕਾਗਜ਼ਾਂ 'ਚ, ਇਹਨਾਂ ਦੇ ਕਾਗਜ਼ਾਂ 'ਚ ਹਜੇ ਜਾਮਣਾਂ ਸ਼ੁਰੂ ਨਹੀਂ ਹੋਈਆਂ। ਤੇ ਆਹ ਦੇਖ ਰਹੇ ਆ ਤੁਸੀਂ ਵੀ ਅੱਧਾ ਕਿਲੋ ਦੀ ਜਾਮਣ, ਤੇ ਗਾਂ ਜਦੋਂ ਸ਼ੁਰੂ ਹੋਊਗੀ ਤੇ ਇਹ ਅੱਲਾ ਖੈਰ ਕਰੇ ਕੀ ਕਰੂਗੀ। ਵੀ ਐਸੀ ਕੋਈ ਕੀਮਤੀ ਜਾਮਣ, ਮੋਟੀ ਜਾਮਣ ਆ। ਤੇ ਜਦੋਂ ਕਹਿੰਦੇ ਆ ਵੀ ਉਤਰਦੀ ਆ ਫਿਰ ਆਹ ਸਾਈਜ਼ ਹੁੰਦਾ ਤੇ ਮੂੰਹ 'ਚ ਰੱਖਿਆ ਹੀ ਖੁਰ ਜਾਂਦੀ, ਸ਼ਹਿਦ ਬਣ ਜਾਂਦੀ। ਜਾਮਣਾ ਥਾਂ ਹੋ ਜਾਂਦੀਆਂ। ਜਾਮਣ ਕੋਈ ਨਹੀਂ ਵੀ ਇੱਥੇ ਹੀ ਜਾਮਣਾ ਬੜੀ ਥਾਂ ਤੇ ਆ। ਲਾਗੇ ਸਾਡਾ ਪਿੰਡ ਆ ਸਾਡੇ ਵੀ, ਪਰ ਆਹ ਜ਼ਾਇਕਾ ਨਹੀਂ ਲੱਭਦਾ। ਇਹ ਜਿਹੜੀ ਮਿਠਾਸ ਆ ਨਾ ਜਾਮਣ ਦੀ, ਇਹ ਗੱਲ ਨਹੀਂ ਲੱਭਦੀ। ਬਸ ਇਹ ਮੇਰੇ ਮਾਲਕ ਦੀ ਵੰਡ ਆ, ਕਿਸੇ ਨੂੰ ਕੋਈ ਥਾਂ ਦੀ ਖਾਸੀਅਤ ਆ, ਕਿਸੇ ਥਾਂ ਤੇ ਕੋਈ ਖਾਸੀਅਤ ਆ।
ਉਸ ਸੋਹਣੇ ਰੱਬ ਨੇ ਰਿਜ਼ਕ ਵੀ ਤਾਂ ਚਲਾਣਾ ਸੀਗਾ। ਬਿਲਕੁਲ ਹਾਂਜੀ, ਕਿਸੇ ਦੇਖਿਆ ਨਹੀਂ ਆਪਾਂ ਵੀ ਕਿਸੇ ਥਾਂ ਤੇ ਹੁਣ ਆ ਇੱਥੇ ਤੁਹਾਡੇ ਲਾਗੇ ਗੁਲਾਬ ਦੀ ਬੱਲੇ ਬੱਲੇ, ਬਿਲਕੁਲ ਜੀ। ਹਾਂ ਉਹ ਇਸ ਤਰ੍ਹਾਂ ਕਰ ਵੰਡਾਂ ਜੀ। ਅੱਲਾ ਸੁਣੇ ਦੀਆਂ ਵੰਡਾਂ। ਤੇ ਇਹ ਜੀ ਹੁਣ ਭਰਪੂਰ ਹੋ ਰਿਹਾ। ਤੇ ਸਾਡੇ ਕੋਲ ਜੀ ਸਾਡੇ ਨਾਲ ਦੇ ਪਿੰਡ ਦੇ ਆਏ ਜੀ ਕਸਾਈ, ਕੀ ਨਾਮ ਹੈ ਜੀ ਤੁਹਾਡਾ? ਅਹਿਮਦ ਮੁਖਤਾਰ ਜੀ। ਅਹਿਮਦ ਮੁਖਤਾਰ ਸਾਹਿਬ ਜੀ ਇਹ ਖਸੂਸੀ ਤੌਰ ਤੇ ਸਾਨੂੰ ਮਿਲਣ ਆਏ ਜੀ, ਨੰਬਰਦਾਰ ਸਾਹਿਬ ਦੇ ਬੇਲੀ ਹੈ ਜੀ। ਮਿਹਰਬਾਨੀ ਅਹਿਮਦ ਮੁਖਤਾਰ ਸਾਹਿਬ। ਹਾਂਜੀ, ਤੁਹਾਡਾ ਆਣਾ ਸਿਰ ਮੱਥੇ ਤੇ। ਆ ਸਮੁੰਦਰੀ ਤੋਂ ਸਾਡੇ ਪ੍ਰਾਹੁਣੇ ਆਏ ਖਲੋਤੇ, ਅੱਗੇ ਤੁਹਾਨੂੰ ਤਾਰਫ ਵੀ ਕਰਾਇਆ। ਆ ਜਾਮਣ ਦੇ ਦਰਖਤ ਤੇ ਨਾ ਟੱਕ ਲੱਗੇ ਹੋਏ ਆ, ਹਾਂਜੀ ਇਹ ਟੱਕ ਕਿਉਂ ਲਗਾਏ ਜਾਂਦੇ ਆ? ਸਰ ਟੱਕ ਨਾ ਕੋਈ ਥੋੜੀ ਜੀ ਪਹਿਲੇ ਬੰਦੇ ਕਹਿੰਦੇ ਸੀ ਸਾਨੂੰ ਇਹ ਉਸ ਨੂੰ ਕਿ ਸਿਆਣੇ ਬੰਦੇ ਕਿ ਜਾਮਣ ਨੂੰ ਟੱਕ ਲਾਵਾਂਗੇ ਨਾ ਥੋੜੀ ਕਮਜ਼ੋਰੀ ਦੇ ਨਾਲ ਫਲ ਜ਼ਿਆਦਾ ਲੱਗੇਗਾ ਅੱਛਾ, ਤੇ ਖੁਸ਼ਕੀ ਉਹਨੂੰ ਆਏਗੀ। ਇਹਦੇ ਨਾਲ ਜ਼ਰਾ ਜਾਮ ਨੂੰ ਬਹੁਤ ਜ਼ਿਆਦਾ ਲੱਗੇਗਾ। ਲੇਕਿਨ ਹੁਣ ਜਿਹੜਾ ਨਾ ਨਵੀਂ ਜਨਰੇਸ਼ਨ ਜਿਹੜੀ ਜਿੰਨੀ ਵੀ ਆ ਉਹ ਨਹੀਂ ਟੱਕ ਲਾਂਦੀ ਹੈਗੀ। ਉਹ ਕਹਿੰਦੇ ਆ ਕਿ ਇਹਨੂੰ ਜਦੋਂ ਤੇਲਾ ਆਂਦਾ ਨਾ ਉਦੋਂ ਸਪਰੇਅ ਕਰ ਦੋ, ਫਿਰ ਵੀ ਫਲ ਜਿਹੜਾ ਬਹੁਤ ਜ਼ਿਆਦਾ ਨਿਕਲਦਾ। ਅੱਛਾ, ਦੂਸਰਾ ਇਹ ਪੁੱਛਣਾ ਸੀ ਕਿ ਸਪਰੇਅ ਇਹਦੇ ਤੇ ਕਿੰਨੀਆਂ ਕਰਦੇ ਆ ਤੁਸੀਂ? ਅਸੀਂ ਜੀ ਕਮ ਸੇ ਕਮ ਜਿਹੜੇ ਆ ਨਾ ਅਸੀਂ 4 ਸਪਰੇਆਂ ਕਰਦੇ ਆ। ਅੱਛਾ, ਸਭ ਤੋਂ ਪਹਿਲੀ ਸਪਰੇਅ ਕਦੋਂ ਕਰਦੇ? ਪਹਿਲੀ ਇਹ ਕਰੀਦੀ ਆ ਕਿ ਜਦੋਂ ਕਹਿ ਲਓ ਕਿ ਜਨਵਰੀ ਦੇ ਵਿੱਚ, ਉਦੋਂ ਇੱਕ ਗਦੈੜੀ ਕਿਸਮ ਦੀ ਇਹਨੂੰ ਨਾ ਪੈਂਦੀ ਹੈ ਜਿਹੜੀ ਅੰਬਾਂ ਦੀ ਵੀ ਉਹ ਮਰਜ਼ਵਾ, ਅੱਛਾ, ਉਹਦੇ ਵਾਸਤੇ ਹੀ ਕਰੀਦੀ ਆ। ਉਹ ਫਲ ਨੂੰ ਨੁਕਸਾਨ ਦਿੰਦੀ ਆ। ਲੇਕਿਨ ਜਨਵਰੀ ਚ ਜਾਮਣ ਤਾਂ ਨਹੀਂ ਲੱਗਦਾ? ਉਹ ਗਦੈੜੀ ਦੀ ਕਰੀਦੀ ਆ। ਉਹ ਆ ਜਾਂਦੀ ਆ, ਉਹ ਛੋਟੀ ਛੋਟੀ ਉਹ ਖਾਲੀ ਨਿਕਲਦੀ ਆ, ਫਲ ਨਿਕਲਣਾ ਬਾਅਦ ਸ਼ੁਰੂ ਹੋ ਜਾਂਦਾ ਵਾ, ਫਿਰ ਉਹਨੂੰ ਉਹ ਨੁਕਸਾਨ ਦਿੰਦੀ। ਤੇ ਦੂਸਰੀ ਸਪਰੇਅ ਫਿਰ ਫਲ ਫੁੱਲ ਫਲ ਨਿਕਲ ਆਂਦਾ ਨਾ ਜੀ, ਡੋਡੀ ਬਣ ਜਾਂਦੀ ਆ, ਫਿਰ ਅਸੀਂ ਪਹਿਲੀ ਸਪਰੇਅ ਕਰਦੇ ਆ ਅੱਛਾ, ਫਲ ਵਾਲੀ। ਜਦੋਂ ਇਹ ਫਿਰ ਥੋੜਾ ਥੋੜਾ ਲਾਲਗੀ ਚ ਆਉਂਦਾ, ਫਿਰ ਅਸੀਂ ਦੂਸਰੀ ਸਪਰੇਅ ਕਰਦੇ ਆ। ਕੋਈ ਇੱਕ ਵਰਮਾ ਟੈਪ ਇਹਨੂੰ ਬਿਮਾਰੀ ਆਂਦੀ ਆ, ਉਹ ਡੰਗ ਲਾਂਦਾ ਵਾ, ਉਹਦੇ ਵਿੱਚ ਬਿਮਾਰ ਜਾਮਣ ਹੋ ਜਾਂਦਾ ਵਾ। ਅਸੀਂ ਉਹ ਸਪਰੇਆਂ ਬਹੁਤ ਜ਼ਿਆਦਾ ਫਿਰ ਕਰੀਦੀਆਂ ਵਾ ਨਾ ਹੋਵੇ। ਸਪਰੇਅ ਵਾਲੀ ਮਸ਼ੀਨ ਵੀ ਬੜੀ ਜਦੀਦ ਆ ਜੀ। ਉਹਦਾ ਪ੍ਰੈਸ਼ਰ ਜਾਂਦਾ 50 ਫੁੱਟ ਤੱਕ। ਐਸੀ ਮਸ਼ੀਨ ਹੈ, ਟਰੈਕਟਰ ਦੇ ਮਗਰ ਚੱਲਦੀ, ਉਹ ਵੀ ਤੁਹਾਨੂੰ ਵਿਖਾਣੇ ਆ, ਖਲੋਤੀ ਹੋਊਗੀ। ਤੇ ਦੂਸਰਾ ਤੁਹਾਡੇ ਕੋਲ ਇਹ ਪੁੱਛਣਾ ਸੀ ਕਿ ਇਹਨੂੰ ਖਾਦ ਵਗੈਰਾ ਦਾ ਤੁਸੀਂ ਕੀ ਕਰਦੇ? ਖਾਦ ਵੀ ਡੀਏਪੀ ਵਗੈਰਾ ਪਾਉਂਦੇ ਆ ਅਸੀਂ, ਜਾਂ ਰੂੜੀ ਛੂੜੀ ਜਿਹੜੀ ਆ ਨਾ ਜੀ, ਗੋਬਰ, ਜ਼ਿਆਦਾ ਗੋਬਰ ਪਾਉਂਦੇ ਆ ਅਸੀਂ। ਇਹਦੇ ਨਾਲ ਗੁਡਾਈ ਵਗੈਰਾ ਵੀ ਦੀ ਕਰਵਾਈ ਦੀ ਆ, ਸਾਫ ਸੁਥਰਾ ਇਹਨਾਂ ਦਾ ਥੱਲੇ ਕਰਾਈਦਾ ਵਾ। ਨਹੀਂ ਜੀ, ਉਹ ਤੇ ਸਾਫ ਸਫਾਈ ਤਾਂ ਅਸੀਂ ਦੇਖ ਰਹੇ ਹਾਂ ਕਿ ਪੌਦੇ ਮਾਸ਼ਾਅੱਲਾ ਨਾ ਜਿੱਥੇ ਕਿਤੇ ਵੀ ਹੈ ਬਹੁਤ ਸਾਫ ਸੁਥਰੇ। ਤੇ ਆ ਸਪੋਰਟ ਇੰਨੀ ਜ਼ਿਆਦਾ ਦੇਖੋ ਨਾ, ਡੰਡੇ ਲਾਏ ਹੋਏ ਆ ਇਹਨਾਂ ਨੂੰ ਫਾਲੀ ਇੰਨਾ ਜੀ, ਜੇ ਅਸੀਂ ਇਹ ਨਾ ਲਾਵਾਂਗੇ ਇਹਨਾਂ ਨੂੰ ਇਹ ਥੱਲੇ ਟੁੱਟ ਜਾਣਗੇ। ਲੇਕਿਨ ਇਹ ਆ ਕਿ ਜ਼ਿਆਦਾਤਰ ਲੋਕ ਜਿਹੜੇ ਬਾਹਰਲੇ ਲੋਕ ਨਾ ਜੀ, ਬਾਹਰ ਪਿੰਡਾਂ ਵਾਲੇ, ਉਹ ਵੜ ਦਿੰਦੇ ਜੀ, ਇਹ ਜ਼ਮੀਨ ਜਿਹੜਾ ਨੁਕਸਾਨ ਕਰਦੇ ਆ। ਅਸੀਂ ਨਹੀਂ ਇਹਨਾਂ ਦੀ ਇੱਕ ਟਾਹਣੀ ਵੀ ਨਹੀਂ ਲਾਉਂਦੇ। ਤੁਸੀਂ ਨਹੀਂ ਯਾਨੀ ਕਿ ਛੇੜਦੇ? ਅਸੀਂ ਨਹੀਂ ਇਹਨਾਂ ਨੂੰ ਛੇੜਦੇ, ਕਈ ਸਪੋਰਟਾਂ ਦੇ ਕੇ ਗਾਂ ਨੂੰ ਵਧਾਉਂਦੇ ਆ ਕਿ ਜਿੰਨਾ ਵੱਧ ਜ਼ਿਆਦਾ ਸਾਨੂੰ ਜਿੰਨੀ ਵੱਧ ਸਕਦੀ ਹੈ ਵਧੇ। ਦੂਸਰਾ ਇਹਦਾ ਫਾਇਦਾ ਹੋਰ ਹੁੰਦਾ ਜੀ ਕਿ ਜਾਮਨ ਨੂੰ ਨਾ ਨੀਚੇ ਹਵਾ ਲੱਗਦੀ ਆ, ਜਦੋਂ ਟਹਿਣੀ ਉੱਪਰ ਚੁੱਕਦੀ ਤੇ ਫਿਰ ਫਲ ਗਲਦਾ ਨਹੀਂਗਾ। ਜਾਮਨ ਜਿਹੜਾ ਨੀਚੇ ਵਾਲੀਆਂ ਝੂਲਾਂ ਵਾਲਾ ਨਾ ਜਾਮਨ ਟਾਈਟ ਰਹਿੰਦਾ ਵਾ ਤੇ ਅੱਛਾ ਉਹ ਬਣ ਜਾਂਦਾ। ਹਾਂ ਬਿਲਕੁਲ, ਇਹਦੇ ਨਾਲ ਇਹ ਵੀ ਹੈ ਕਿ ਵੈਂਟੀਲੇਸ਼ਨ ਜਿਹੜੀ ਆ ਨਾ ਹੁੰਦੀ ਰਹਿੰਦੀ ਹੈ। ਹਾਂਜੀ ਹਾਂਜੀ, ਠੀਕ ਹੈ ਜੀ, ਕਰੀਏ ਹੁਣ ਕੰਮ। ਇਹ ਟੱਕ ਦੀ ਜਿਹੜੀ ਗੱਲ ਕਰ ਰਹੇ ਸੀ ਨਾ ਅੱਗੇ ਰਾਣਾ ਸਾਹਿਬ, ਮੈਂ ਤਾਂ ਵਿੱਚ ਬੋਲਿਆ ਨਹੀਂ। ਮੈਂ ਕਿਹਾ ਹੁਣ ਉਹ ਗੱਲ ਸਪਰੇਅ ਦੀ ਤੁਰ ਪਈ। ਅਗਲੇ ਬੰਦੇ ਜੇ ਟੱਕ ਲਾਉਂਦੇ ਸੀ ਨਾ, ਹੁਣ ਨਵੀਂ ਪੌਦ ਨਹੀਂ ਲਾਂਦੀ, ਤੇ ਅਗਲੇ ਬੰਦੇ ਸਪਰੇਅ ਵੀ ਨਹੀਂ ਸੀ ਕਰਦੇ। ਹਾਂਜੀ ਸਪਰੇਅ ਵੀ ਨਹੀਂ ਕਦੀ ਜਾਮਣ ਨੂੰ ਕੁਝ ਹੋਇਆ ਸੀ? ਨਹੀਂ, ਕਦੇ ਜਿਹੜੀਆਂ ਮੋਟੀਆਂ ਜਾਮਣਾਂ ਚੰਗੀਆਂ ਭਲੀਆਂ ਹੁੰਦੀਆਂ ਸੀ, ਉਹ ਟੱਕ ਦੇ ਵਿੱਚ ਉਹ ਬੜਾ ਸੌਣ ਹੁੰਦਾ ਸੀ, ਵਿੱਚ ਕੋਈ ਗੱਲ ਸੀ, ਉਹ ਕੀੜਾ ਪਤੰਗਾ ਉਹਦੇ ਨਾਲ ਨਹੀਂ ਸੀ ਆਂਦਾ। ਹਾਂਜੀ ਹਾਂਜੀ। ਹੁਣ ਤਾਂ ਭਾਈ ਹਰ ਸ਼ੈ ਪੁੱਠੀ ਆ। ਹੁਣ ਉਹ ਗੱਲਾਂ ਹੀ ਨਹੀਂ ਰਹੀਆਂ। ਹੁਣ ਕੀ ਟੱਕਾਂ ਨੂੰ ਵੀ ਕੀ ਕਰੀਏ। ਤੇ ਹੁਣ ਬੱਦਲ ਆ ਰਿਹਾ ਜੀ, ਅਸੀਂ ਇੱਥੇ ਫਿਲਮ ਆਪਣੀ ਬੰਦ ਕਰਦੇ ਆਂ। ਤੇ ਅੱਜ ਇਹ ਜਾਮਣ ਦਾ ਹੁੰਦਾ ਵੀ ਇਹੀ ਆ, ਇਹ ਸੌਣ ਜਾਮਣ ਦੇ ਪੱਕਣ ਦਾ ਮੀਂਹ ਆ। ਆ ਹੁਣ ਤੁਸੀਂ ਦੇਖ ਰਹੇ ਆ ਨਾ, ਹਰੀਆਂ ਖਲੋਤੀਆਂ ਜਾਮਣਾ। ਹੁਣ ਮੀਂਹ ਆ ਜਾਵੇ ਘੰਟੇ ਤੇ ਹੀ ਸਾਰੀਆਂ ਪੱਕ ਜਾਣੀਆਂ ਕਿ ਨਹੀਂ? ਨਹੀਂ ਘੰਟੇ ਤੇ ਨਹੀਂ, ਇੱਕ ਅੱਧਾ ਦਿਨ ਵਧਾ ਲਓ, ਚਲੋ ਕੋਈ ਕੱਲ ਦੀ ਦਿਹਾੜੀ ਕਰ ਲਓ, ਫਰਕ ਪੈਣ ਲੱਗ ਜਾਂਦਾ ਫਿਰ। ਹਾਂ ਲੱਗਦਾ। ਪਰ ਇਹ ਆ ਵੀ ਮੀਂਹ ਦੇ ਵਿੱਚ, ਹਾਂ ਮੀਂਹ ਦੇ ਵਿੱਚ ਕੋਈ ਐਸੀ ਬਰਕਤ ਹੁੰਦੀ ਆ ਨਾ ਵੀ ਫਲਾ, ਕੋਈ ਵੀ ਫਲ ਆ, ਉਹ ਮੀਂਹ ਦੇ ਵਿੱਚ ਨਾ ਉਹਨੂੰ ਐਸੀ ਤਾਕਤ ਮਿਲਦੀ ਹੈ ਵੀ ਮਿੰਟਾਂ ਸਕਿੰਟਾਂ ਚ ਆਇਆ। ਮੱਛੀ ਪਾਣੀ ਤੋਂ ਬਗੈਰ ਨਹੀਂ ਨਾ, ਜਾਮਣ ਵੀ ਬਾਰਿਸ਼ ਤੋਂ ਬਗੈਰ ਨਹੀਂ ਬਣਦੀ। ਜੋ ਬਾਰਿਸ਼ ਨਾਲ ਹੀ ਰਸ ਦੀ ਆ, ਖਾਣ ਵਾਲੀ ਮਿੱਠੀ ਹੋ ਜਾਂਦੀ ਆ। ਹਾਂਜੀ, ਬੜੀ ਮਿਹਰਬਾਨੀ ਸ਼ਫੀਕ ਸਾਹਿਬ, ਤੁਹਾਡਾ ਐਡਾ ਕੀਮਤੀ ਟਾਈਮ ਤੁਹਾਡੇ ਕਾਰੋਬਾਰ ਦੇ ਦੇਣਾ, ਤੇ ਅਸੀਂ ਆ ਕੇ ਤੁਹਾਡੀ ਦਿਹਾੜੀ ਖਰਾਬ ਕੀਤੀ। ਨੰਬਰਦਾਰ ਸਾਹਿਬ ਬੜੀ ਮਿਹਰਬਾਨੀ। ਹਾਂਜੀ, ਤੇ ਤੁਹਾਡਾ ਵੀ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ ਜੀ, ਤੁਹਾਡਾ ਵੀ ਮਿਹਰਬਾਨੀ ਜੀ, ਸ਼ੁਕਰੀਆ ਜੀ, ਬੜੀ ਮਿਹਰਬਾਨੀ ਜੀ। ਸਾਡੇ ਕਰਕੇ ਤੁਸੀਂ ਵੀ ਖਲੋਤੇ ਆ ਬੜੀ ਦੇਰ ਦੇ, ਤੇ ਬਹੁਤ ਚੰਗਾ ਲੱਗਾ ਜੀ। ਇਹ ਸਾਡੀ ਜਿਹੜੀ ਜਾਮਣ ਦੇ ਬਾਰੇ ਜੋ ਗੱਲਾਂ ਸਾਡੇ ਦਿਮਾਗ 'ਚ ਸੀ, ਅਸੀਂ ਤਾਂ ਪੁੱਛ ਕੇ ਤੁਹਾਨੂੰ ਦੱਸਦੀਆਂ। ਜੇ ਕੋਈ ਤੁਹਾਡੇ ਦਿਮਾਗ 'ਚ ਹੋਵੇ ਤੇ ਆਪ ਆ ਕੇ ਪੁੱਛ ਲਿਓ, ਕਿਉਂ ਜੀ? ਹਾਂ, ਅਸੀਂ ਤਾਂ ਸਾਡੇ ਤਾਂ ਜੋ ਯਾਦ ਆ ਅਸੀਂ ਤੁਹਾਡੇ ਤੱਕ ਪਹੁੰਚਾਤਾ। ਸੱਚ ਨੰਬਰ ਵੀ ਨੰਬਰਦਾਰ ਸਾਹਿਬ ਦਾ ਬੋਲਿਆ, ਨੰਬਰਦਾਰ ਸਾਹਿਬ ਨੂੰ ਪੁੱਛ ਲਿਓ ਜਿਹੜੀ ਕੋਈ ਗੱਲ ਰਹਿ ਗਈ। ਬੜੀ ਮਿਹਰਬਾਨੀ, ਅਸਲਾਮ ਅਲੈਕੁਮ। ਦੱਬ ਦੇ ਬਟਨ। ਹਾਂ ਚਲੋ ਜੀ, ਆ ਜਾ। ਸ਼ੀਸ਼ੇ ਤੋਂ ਬਾਹਰ ਕੱਢ ਨਹੀਂ, ਸ਼ੀਸ਼ੇ ਬੱਦਲ ਆ ਰਿਹਾ ਜੀ, ਬਹੁਤ ਜ਼ਬਰਦਸਤ ਬੱਦਲ ਆ ਰਿਹਾ।
ਤੇ ਅਸੀਂ ਹੁਣ ਜਾ ਰਹੇ ਹਾਂ ਆਪਣੇ ਘਰ ਨੂੰ, ਅੱਲਾ ਖੈਰ ਕਰੇ। ਦੇਖੋ ਕਿ ਮੀਂਹ ਪੈਂਦਾ ਸੁੱਕਾ ਜਾਂਦਾ, ਇਹ ਤਾਂ ਰੱਬ ਨੂੰ ਪਤਾ। ਪਹਾੜੀਆਂ ਇੰਜ ਜਿਵੇਂ ਪਹਾੜ ਖੜੇ ਆ ਬਸ ਲੱਗਦਾ ਵੀ ਜਿਵੇਂ ਨਾ ਇਸਲਾਮਾਬਾਦ ਪਹੁੰਚ ਗਏ। ਮੈਂ ਕਹਿੰਦਾ ਕਿਤੇ ਮਾਹੌਲ ਸਾਫ਼ ਆ, ਇਹ ਪਹਾੜੀ ਨਾ ਹੁਣ ਇਸਲਾਮਾਬਾਦ ਵਾਲੇ ਹੈਂ? ਕਿਵੇਂ? ਵੀ ਮਾਹੌਲ ਸਾਫ਼ ਹੋ ਗਿਆ ਨਾ, ਹਾਂ। ਦੂਰ ਦੀ ਸ਼ਾਇਦ ਦਿਖਣ ਲੱਗ ਜਾਂਦੀ ਹਾਂ, ਵੀ ਹਾਂ। ਕਿਤੇ ਪਹਾੜੀ ਨਾ ਹੁਣ। ਮੈਂ ਕਿਹਾ ਵੀ ਮੈਂ ਤਾਂ ਪੁੱਛਦਾ। ਇਹ ਵੀ ਗੱਲ। ਚਲੋ ਲੱਗ ਜਾਂਦਾ ਝਟਕ ਨੂੰ ਪਤਾ, ਜੇ ਬੱਦਲ ਹੋਇਆ ਗਾਂ ਆ ਜਾਊਗਾ, ਹਾਂ, ਪਹਾੜ ਹੋਇਆ ਤੇ ਫਿਰ ਪਿੱਛੇ ਨੂੰ ਚਲੇ ਜਾਣਾ। ਫਿਰ ਖੜਾ ਰਹੂਗਾ ਉੱਥੇ ਹੀ। ਹਾਂਜੀ ਹਾਂ, ਸਹੀ ਗੱਲ ਹੈ। ਠੀਕ ਹੈ, ਅਸਲਾਮ ਵਾਲੇਕੁਮ। ਆ ਫੇਰ ਮਸ਼ੀਨ ਫੇਰ। ਅਸਲਾਮ ਵਾਲੇਕੁਮ ਜੀ। ਅਸੀਂ ਅੱਜ ਜਿਹੜੇ ਪਿੰਡ ਦੇ ਵਿੱਚ ਵੀਡੀਓ ਬਣਾਉਣ ਵਾਸਤੇ ਆਏ ਆ, ਉਸ ਪਿੰਡ ਦੀ ਖਾਸੀਅਤ ਇਹ ਆ ਵੀ ਉੱਥੇ ਜਾਮਣਾ ਬਹੁਤ ਆ। ਤੁਸੀਂ ਦੇਖ ਰਹੇ ਆ ਉਸ ਪਿੰਡ ਨੂੰ ਜਿਹੜੇ ਪਾਸੋਂ ਜਿਹੜੀ ਵੀ ਸੜਕ ਆਂਦੀ ਆ ਉਹਦੇ ਤੇ ਜਾਮਣਾ ਖੜੀਆਂ। ਹੋਇਆ ਇਦਾਂ ਵੀ ਅੱਜ ਮੀਂਹ ਪੈਣ ਲੱਗ ਗਿਆ ਬਹੁਤ ਜ਼ਿਆਦਾ, ਤੇ ਅਸੀਂ ਜਿਹੜੀ ਵੀਡੀਓ ਉਹ ਜਾਮਣਾ ਦੇ ਵਿੱਚ ਖਲੋਤਿਆਂ ਬਣਾਈ ਆ, ਉਸ ਟਾਈਮ ਤਾਂ ਮੀਂਹ ਨਹੀਂ ਪਿਆ, ਹੁਣ ਬਾਰਿਸ਼ ਸ਼ੁਰੂ ਹੋਈ ਆ। ਤੁਹਾਨੂੰ 4 ਛਪੇਰੋਂ ਇਹ 385 ਗੋਗਾ ਖੇੜੀ ਪਿੰਡ ਗਾਹਬੇ, 385 ਗਾਹਬੇ ਗੋਗਾ ਖੇੜੀ ਇਹ ਪਿੰਡ ਤੁਹਾਨੂੰ ਟੁਰ ਫਿਰ ਕੇ ਵਿਖਾਣਾ ਸੀ। ਇਹਦੀਆਂ ਜਾਮਣਾ ਵਿਖਾਣੀਆਂ ਸੀਗੀਆਂ ਵੀ ਜਿਹੜੀਆਂ ਇੱਕ ਬੜੇ ਪੁਰਾਣੇ ਵਕਤਾਂ ਦੀਆਂ ਜਾਮਣਾ ਲੱਗੀਆਂ, ਤੇ ਅੱਜ ਪੂਰੇ ਪਾਕਿਸਤਾਨ ਬਲਕਿ ਪੂਰੀ ਦੁਨੀਆ ਦੇ ਵਿੱਚ ਇਹ ਜਾਮਣ ਪਹੁੰਚਦੀ ਹੈ। ਤੇ ਇਸ ਜਾਮਣ ਦੀ ਖਾਸੀਅਤ ਖੂਬੀ ਇਹ ਸਾਰੀ ਤੁਹਾਡੇ ਤੱਕ ਪਹੁੰਚਾਤੀ, ਤੇ ਇਹ ਹੁਣ ਪਹੁੰਚਾਤੀ ਅੱਛਾ। ਇਸ ਪਿੰਡ ਦੇ 4 ਛਪੇਰੇ ਫਿਰ ਕੇ ਦੇਖ ਲਓ, ਇਦਾਂ ਹੀ ਦਰਖਤ ਜਾਮਣਾ ਦੇ ਖਲੋਤੇ ਆ, ਮੋਟੇ ਦਰਖਤ, ਵੱਡੇ ਦਰਖਤ ਆ, ਤੇ ਸਾਰਿਆਂ ਦੇ ਉੱਤੇ ਜਾਮਣਾ ਬੜੀਆਂ। ਇਸ ਪਿੰਡ ਦੀ ਕੋਈ 7 ਪਾਣੀ ਦਾ ਖਾਸੀਅਤ ਆ ਵੀ ਇੱਥੇ ਦੀ ਜਾਮਣ ਬੜੀ ਮਸ਼ਹੂਰ ਆ, ਇਹਦੀ ਪਹਿਚਾਣ ਬਣ ਗਈ ਜਾਮਣ ਤੇ 385 ਤੇ ਜਾਮਣ। ਚਲੋ ਜੀ, ਮਿਹਰਬਾਨੀ।